ਕਾਲ ਅਟਰਨੀ ਜੇ ਟਿਰਕੀਆਣਾ 415-909-0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ ਯੂਬਾ ਸਿਟੀ, ਲਖਵੀਰ ਸਮਰਾ ਟੈਕਸਿਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਟੈਕਸ ਪੇਰੋਲ ਵੀਜ਼ਾ OCI ਕਾਰਡ ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ, ਯੂਬਾ ਸਿਟੀ 'ਚ ਲੋਕੇਟਡ ਨੇ। ਕਾਲ 5307517605। ਨਰਿੰਦਰ ਸਿੰਘ ਇੰਡੀਆਨਾ, ਹਰਜੀਤ ਸਿੰਘ ਲੈਥਰੋਪ, ਗੁਰਮੇਲ ਬਾਸੀ ਐਲ ਗਲੋਬ, ਊੜਾ ਡੈਟ ਰਿਲੀਫ ਵਾਲੇ ਨਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਆ, ਕਾਲ ਕਰੋ 8888889914। ਹਰਨੇਕ ਸਿੰਘ ਪਾਬਲਾ, ਰੈਂਟਨ ਵਾਸ਼ਿੰਗਟਨ, ਤਲਵਿੰਦਰ ਸਿੰਘ ਗਿੱਲ, ਰਮਿੰਦਰ ਬਸਰਾ ਬੇਕਰਸਫੀਲਡ, ਮੇਜਰ ਸਿੰਘ ਸਿੱਧੂ, ਬਿੰਦਰ ਢਾਲੀਵਾਲ ਬੇਕਰਸਫੀਲਡ, ਬਲਜਿੰਦਰ ਨਿੱਜਰ ਵੁੱਡਲੈਂਡ, ਪਰਮਜੀਤ ਸਿੰਘ ਦਾਖਾ ਬਰਕਲੇ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 4087227698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਹਾਊਸ ਨੇ ਇੱਕ ਜਿਹੜਾ GOP ਬਿੱਲ ਆ ਉਸ ਨੂੰ ਪਾਸ ਕਰ ਦਿੱਤਾ ਤਾਂ ਕਿ ਜਿਹੜੀ ਗਵਰਨਮੈਂਟ ਆ ਉਹ ਸ਼ਟ ਡਾਊਨ ਨਾ ਹੋਵੇ, ਪਰ ਲੱਗਦਾ ਹੈ ਕਹਿੰਦੇ ਵੀ ਸੈਨੇਟ ਇਸ ਨੂੰ ਰਿਜੈਕਟ ਕਰੂਗੀ। ਰਿਪਬਲਿਕਨ ਬਿੱਲ ਜਿਹੜਾ ਆ ਇਹ ਲੈ ਕੇ ਆਏ ਸੀ ਤਾਂ ਕਿ ਗਵਰਨਮੈਂਟ ਨੂੰ ਇਸ ਮਹੀਨੇ ਦੇ ਐਂਡ ਤੱਕ ਜਿਹੜਾ ਸ਼ਟ ਡਾਊਨ ਨਾ ਕਰਨਾ ਪਵੇ ਤੇ ਉਹਨਾਂ ਨੂੰ ਜਿਹੜਾ ਆ 7 ਹਫ਼ਤੇ ਹੈਗੇ ਆ ਪਾਰਟੀਜ਼ ਦੇ ਨਾਲ ਨੈਗੋਸ਼ੀਏਟ ਕਰਨ ਦੇ ਲਈ। ਜਿਹੜੀ ਵੋਟ ਪਈ ਸੀ 217 ਹੱਕ ਸੀ, 212 ਅਗੇਂਸਟ ਸੀ। ਇੱਕ ਡੈਮੋਕ੍ਰੇਟ ਰਿਪਰੈਜ਼ੈਂਟੇਟਿਵ ਜੈਰਡ ਗੋਲਡਨ ਜੋ ਮੇਨ ਦੇ ਆ ਉਹਨਾਂ ਨੇ ਰਿਪਬਲਿਕਨਸ ਦਾ ਸਾਥ ਦਿੱਤਾ ਹੈਗਾ ਆ। 2 ਰਿਪਬਲਿਕਨ ਕੰਜ਼ਰਵੇਟਿਵ ਜਿਹੜੇ ਰਿਪਰੈਜ਼ੈਂਟੇਟਿਵਸ ਹੈਗੇ ਆ, ਟਿਮ ਬਰਚਟ ਟੈਨਸੀ ਤੇ ਵਿਕਟੋਰੀਆ ਸਪਾਰਸ ਇੰਡੀਆਨਾ ਦੇ, ਉਹਨਾਂ ਨੇ ਇਸ ਬਿੱਲ ਦੇ ਅਗੇਂਸਟ ਜਿਹੜੀ ਵੋਟ ਆ ਉਹ ਪਾਈ ਹੈਗੀ ਆ। ਸੋ ਅਕਤੂਬਰ ਸੈਨੇਟ ਡੈਮੋਕ੍ਰੇਟ ਬਿੱਲ ਜਿਹੜਾ ਆ ਇਹ ਹੁਣ ਫੰਡ ਕਰੂਗਾ ਅਕਤੂਬਰ 31 ਤਾਈਂ, ਤੇ ਇਹ ਤੁਹਾਨੂੰ ਪਤਾ ਹੀ ਆ ਵੀ ਹਰ 2-4 ਮਹੀਨੇ ਜਿਹੜਾ ਰੌਲਾ ਪੈਂਦਾ ਹੀ ਰਹਿੰਦਾ ਹੈਗਾ ਆ। ਸੋ ਇਸ ਵੇਲੇ ਡਿਵਾਈਡ ਪੂਰਾ ਆ ਪੋਲੀਟੀਕਲੀ ਅਮਰੀਕਾ ਦੇ ਵਿੱਚ, ਤੇ ਕਿਸੇ ਵੀ ਇਸ਼ੂ ਦੇ ਉੱਤੇ ਰਲ ਕੇ ਜਿਹੜੀ ਕੋਈ ਵੀ ਐਗਰੀ ਨਹੀਂ ਹੋ ਰਿਹਾ ਹੈਗਾ। ਵੱਖ-ਵੱਖ ਆਪਸ਼ਨ ਚੱਲ ਰਹੀਆਂ, ਹੈਲਥ ਕੇਅਰ ਨੂੰ ਲੈ ਕੇ ਲੋਕਾਂ ਦੇ ਉੱਤੇ ਅਸਰ ਪੈਣਾ ਸ਼ੁਰੂ ਹੋਣਾ, ਮੈਡੀਕੇਡ ਨੂੰ ਲੈ ਕੇ, ਇਨਫਲੇਸ਼ਨ ਨੂੰ ਲੈ ਕੇ, ਇਕੋਨਮੀ ਨੂੰ, ਜੌਬਸ ਨੂੰ ਲੈ ਕੇ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਆ। ਆਈਸ ਵੱਲੋਂ ਕਾਫੀ ਜ਼ਿਆਦਾ ਜਿਹੜਾ ਧੱਕਾ ਵੀ ਕੀਤਾ ਜਾ ਰਿਹਾ ਹੈਗਾ, ਉਹ ਤੁਹਾਡੇ ਸਾਹਮਣੇ ਹੀ ਆ, ਕਿੰਨੀਆਂ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕੀਤੀਆਂ। ਸੋ ਇਹ ਸਾਰੇ ਜਿਹੜੇ ਇਸ਼ੂ ਹੈਗੇ ਆ ਉਹ ਚੱਲ ਰਹੇ ਹੈਗੇ ਆ। ਇਸ ਕਰਕੇ ਜਿਹੜਾ ਅੱਜ ਇਹ ਜਿਹੜਾ ਬਿੱਲ ਆ ਕਾਂਗਰਸ ਦੇ ਵਿੱਚ ਜ਼ਰੂਰ ਪਾਸ ਹੋ ਗਿਆ ਹੈਗਾ ਜੀ। ਸੋ ਹਾਊਸ ਨੇ ਪਾਸ ਕੀਤਾ ਹੈ ਤੇ ਸੈਨੇਟ ਦੇ ਵਿੱਚ ਉਹ ਫਿਲਬਸਟਰ ਨੂੰ ਓਵਰਕਮ ਕਰਨ ਦੇ ਲਈ 60 ਵੋਟਾਂ ਦੀ ਜ਼ਰੂਰਤ ਆ। 60 ਦੀ ਮੈਜੋਰਟੀ ਤਾਂ ਜੇ ਰਿਪਬਲਿਕਨਸ ਦੇ ਕੋਲ ਨਹੀਂ ਹੈਗੀ। ਸੋ ਕਹਿੰਦੇ ਵੀ ਇਹ ਸ਼ਟਡਾਊਨ ਨੂੰ ਅਵਰਟ ਕਰਨ ਦੇ ਲਈ ਬੇਸਿਕਲੀ ਇਹਨਾਂ ਨੂੰ ਬਾਈ ਪਾਰਟੀਜ਼ਨ ਸਪੋਰਟ ਦੀ ਜ਼ਰੂਰਤ ਹੋਊਗੀ। ਸੋ ਕੁਝ ਡੈਮੋਕ੍ਰੇਟਾਂ ਦੀਆਂ ਵੋਟਾਂ ਇਹਨਾਂ ਨੂੰ ਚਾਹੀਦੀਆਂ ਹੋਣਗੀਆਂ ਤੇ ਹਾਲ ਦੀ ਘੜੀ ਨਜ਼ਰ ਨਹੀਂ ਆ ਰਿਹਾ ਵੀ ਕੋਈ ਡੈਮੋਕ੍ਰੇਟ ਇਹਨਾਂ ਦਾ ਇਸ ਬਿੱਲ ਦੇ ਵਿੱਚ ਖਾਸ ਕਰਕੇ ਸੈਨੇਟ ਦੇ ਵਿੱਚ ਸਾਥ ਦੇ ਸਕਦੇ ਆ। ਸੋ ਸੈਨੇਟ ਡੈਮੋਕ੍ਰੇਟ ਇੱਕ ਹੋਰ ਆਪਣੇ ਵੱਲੋਂ ਬਿੱਲ ਜਿਹੜਾ ਲਿਆ ਰਹੇ ਆ। ਉਹਨਾਂ ਦੀਆਂ ਪਾਲਿਸੀ ਡਿਮਾਂਡ ਇਹ ਆ ਵੀ ਪਰਮਾਨੈਂਟਲੀ ਐਕਸਟੈਂਡ ਕੀਤੀਆਂ ਜਾਣ ਓਬਾਮਾ ਕੇਅਰ ਦੀਆਂ ਸਬਸਿਡੀਜ਼ ਜਿਹੜੀਆਂ ਇਸ ਸਾਲ ਦੇ ਅਖੀਰ ਦੇ ਵਿੱਚ ਐਕਸਪਾਇਰ ਹੋਣੀਆਂ ਆ, ਤੇ ਜਿਹੜੇ ਮੈਡੀਕੇਡ ਕੱਟ ਕੀਤੇ ਆ ਉਹਨਾਂ ਨੂੰ ਰਿਵਰਸ ਕੀਤਾ ਜਾਵੇ। ਡੋਨਲਡ ਟਰੰਪ ਜੋ ਕਿ ਕੈਂਪੇਨ ਦੇ ਵਿੱਚ ਝੂਠ ਬੋਲਦੇ ਰਹੇ ਵੀ ਇਸ ਨੂੰ ਅਸੀਂ ਹੱਥ ਨਹੀਂ ਲਾਵਾਂਗੇ, ਤੇ ਪਰ ਇਵੈਂਚੁਅਲੀ ਮੈਡੀਕੇਡ ਦੇ ਵਿੱਚ ਉਹਨਾਂ ਨੇ ਕੱਟ ਜਿਹੜੇ ਆ ਉਹ ਕਰ ਦਿੱਤੇ। ਸੋ ਐਡਰੈਸ ਜਿਹੜਾ ਕਹਿੰਦੇ ਵੀ ਜਿਹੜੀਆਂ ਟਰੰਪ ਉਹਨਾਂ ਨੇ ਫੰਡਿੰਗ ਕੱਟਸ ਕੀਤੇ ਆ, ਡੈਮੋਕ੍ਰੇਟ ਕਹਿੰਦੇ ਵੀ ਅਸੀਂ ਬੜੇ ਗਰਮ ਆ ਇਸ ਚੀਜ਼ ਨੂੰ ਲੈ ਕੇ, ਤੇ ਜਿਹੜੀ ਫੋਰਨ ਏਡ ਦੇ ਉੱਤੇ ਫਰੀਜ਼ ਲਾਇਆ ਉਹਨੂੰ ਅਸੀਂ ਚੁਕਾਉਣਾ ਆ। ਸੋ ਹੁਣ ਦੇਖੋ ਵੀ ਇਹ ਹੁਣ ਜਿਹੜਾ ਮੈਚ ਇਹਨਾਂ ਦਾ ਆਪਸ 'ਚ ਪਿਆ ਆ ਇਸ ਸ਼ਟਡਾਊਨ ਤੋਂ ਬਚਾਉਣ ਦੀ ਖਾਤਰ, ਕਿਹੜੀ ਗੱਲ ਕੋਈ ਮੰਨੀ ਜਾਂਦੀ ਹੈ ਜਾਂ ਕਿਹੜੀ ਗੱਲ ਰਹਿ ਜਾਂਦੀ ਆ, ਜਾਂ ਇਵੈਂਚੁਅਲੀ ਆਪਾਂ ਸ਼ਟਡਾਊਨ ਵੱਲ ਨੂੰ ਜਿਹੜਾ ਉਹ ਵੱਧਦੇ ਆ। ਸੋ ਲੈਟਸ ਸੀ ਕੀ ਇਸ ਦੇ ਵਿੱਚ ਬਣਦਾ ਆ, ਜਾਂ ਫਿਰ ਜਿਹੜੇ ਕੋਈ ਡੈਮੋਕ੍ਰੇਟ ਉੱਧਰੋਂ ਸੈਨੇਟਰ ਅਜਿਹੇ ਆ ਜਿਹੜੇ ਇਵੈਂਚੁਅਲੀ ਰਿਪਬਲਿਕਨਸ ਦਾ ਸਾਥ ਦੇ ਕੇ ਇਸ ਬਿੱਲ ਨੂੰ ਉੱਥੇ ਪਾਸ ਜਿਹੜਾ ਉਹ ਕਰਵਾ ਦੇਣਗੇ। ਸੋ ਕਾਫੀ ਅਜੇ ਕਹਿ ਸਕਦੇ ਵੀ ਕਿਆਸ ਰਹੀਆਂ ਨੇ, ਕਈ ਤਰੀਕੇ ਦੀਆਂ ਜਿਹੜੀਆਂ ਸੰਭਾਵਨਾਵਾਂ ਇੱਥੇ ਸਾਹਮਣੇ ਆ, ਤੇ ਦੇਖੋ ਕੀ ਹੁੰਦਾ। ਹਾਊਸ 29 ਤੇ 30 ਸਤੰਬਰ ਨੂੰ ਸੈਸ਼ਨ ਦੇ ਵਿੱਚ ਦੁਬਾਰਾ ਆਵੇਗਾ ਹੁਣ, ਤੇ ਇਸ ਤੋਂ ਬਾਅਦ ਦੇ ਵਿੱਚ ਅੱਗੇ ਕੀ ਹੁੰਦਾ ਆ। ਉਧਰ ਚਾਰਲੀ ਕਰਕ ਦੀ ਅਸੈਸੀਨੇਸ਼ਨ ਤੋਂ ਬਾਅਦ ਦੇ ਵਿੱਚ ਹਾਊਸ ਤੇ ਇਸ ਬਿੱਲ ਦੇ ਵਿੱਚ ਜਿਹੜਾ ਪਾਸ ਹੋਇਆ $58 ਮਿਲੀਅਨ ਜੁਡੀਸ਼ੀਅਲ ਤੇ ਐਗਜ਼ੈਕਟਿਵ ਬ੍ਰਾਂਚ ਦੀ ਸਿਕਿਉਰਿਟੀ ਦੇ ਲਈ ਵਾਧੂ ਜਿਹੜੇ ਆ ਉਹ ਦਿੱਤੇ ਗਏ ਆ, ਤੇ ਨਾਲ ਹੀ $30 ਮਿਲੀਅਨ ਐਕਸਟਰਾ ਸਿਕਿਉਰਿਟੀ ਮੈਂਬਰਸ ਆਫ ਕਾਂਗਰਸ ਉਹਨਾਂ ਨੂੰ ਜਿਹੜੀ ਆ ਉਹ ਮਿਲੇਗੀ,
ਤੇ ਲੋਕਲ ਪੁਲਿਸ ਨੂੰ ਰੀਇੰਬਰਸਮੈਂਟ ਜਿਹੜੀਆਂ ਇਸ ਦੇ ਵਿੱਚ ਮਿਲਣਗੀਆਂ, ਜਿਹੜੇ ਵੀ ਲਾ ਮੇਕਰਸ ਨੂੰ ਪ੍ਰੋਟੈਕਟ ਕਰਨ ਦੇ ਲਈ ਉਹਨਾਂ ਦਾ ਖਰਚਾ ਜਿਹੜਾ ਉਹ ਆਊਗਾ, ਚਾਹੇ ਉਹ ਟਾਊਨ ਹਾਲ ਦੇ ਵਿੱਚ ਆ ਤੇ ਚਾਹੇ ਪਬਲਿਕ ਇਵੈਂਟਸ ਦੇ ਵਿੱਚ ਆ। ਅੱਜ ਤੋਂ 10 ਸਾਲ ਪਹਿਲਾਂ ਹਰਜੋਤ ਸਿੰਘ ਜੀ ਸਾਰੇ ਜਾਣੇ ਇਹ ਕਹਿੰਦੇ ਸੀਗੇ ਵੀ ਦੇਖੋ ਇੱਥੇ ਦਾ ਕਾਂਗਰਸਮੈਨ ਵੀ, ਸੈਨੇਟਰ ਵੀ, ਆਮ ਬੰਦਾ ਜਿਹੜਾ ਕੋਈ ਵੀ ਪੋਲੀਟੀਸ਼ੀਅਨ ਆ, ਉਹ ਵਿਦਆਊਟ ਸਿਕਿਉਰਿਟੀ ਆਪੇ ਹੀ ਗੱਡੀ ਚਲਾ ਕੇ ਜਿਹੜਾ ਉਹ ਆ ਜਾਂਦਾ। ਕਈ ਥਾਵਾਂ ਦੇ ਉੱਤੇ ਅਜੇ ਵੀ ਇੱਦਾਂ ਹੋਊਗਾ, ਪਰ ਹੁਣ ਜਿੱਦਾਂ ਦੀ ਦੌਰ ਚੱਲਿਆ ਆ ਪੋਲੀਟੀਕਲ ਵਾਇਲੈਂਸ ਦਾ, ਪਤਾ ਨਹੀਂ ਵੀ ਕਿੰਨੇ ਕਿਹਦੀ ਕਿੱਥੇ ਜਾਨ ਜਿਹੜੀ ਉਹ ਲੈ ਲੈਣੀ ਆ। ਇੱਦਾਂ ਦੀ ਸਥਿਤੀ ਵੀ ਕਈ ਵਾਰੀ ਹੁਣ ਲੋਕ ਭੜਕੇ ਬਹੁਤ ਹੋਏ ਆ ਤੇ ਉਹ ਕਰ ਜਾਂਦੇ ਆ। ਸੋ ਉਹਦੇ ਲਈ ਹੁਣ ਐਡੀਸ਼ਨਲ ਸਿਕਿਉਰਿਟੀ, ਲੋਕਲ ਲਾ ਆਫਿਸਿਸ, ਲੋਕਲ ਲਾ ਐਨਫੋਰਸਮੈਂਟ ਦੇ ਮੋਢਿਆਂ ਦੇ ਉੱਤੇ ਵੀ ਜਿਹੜਾ ਭਾਰ ਆ ਇਸ ਦੇ ਵਿੱਚ ਜਿਹੜਾ ਉਹ ਵਧੇਗਾ। ਸੋ 2026 ਦੇ ਫਿਸਕਲ ਈਅਰ ਦੇ ਜਿਹੜੇ ਬਿਲਸ ਆ ਉਹ ਕਿੱਦਾਂ ਪੂਰੇ ਕੀਤੇ ਜਾਣਗੇ, ਉਹਦੇ ਲਈ ਹੁਣ ਦੋਨਾਂ ਹੀ ਧਿਰਾਂ ਨੂੰ ਕੁਛ ਨਾ ਕੁਛ ਆਪਣੀਆਂ ਗੱਲਾਂ ਮਨਵਾਉਣੀਆਂ ਪੈਣੀਆਂ ਤੇ ਕੁਛ ਜਿਹੜੀਆਂ ਉਹ ਛੱਡਣੀਆਂ ਪੈਣਗੀਆਂ। ਜੀ। ਅਗਲੀ ਗੱਲ ਵੱਲ ਚਲੀਏ ਤੇ ਹਾਊਸ ਨੇ ਜਿਹੜਾ ਇੱਕ ਬਿੱਲ ਹੋਰ ਪਾਸ ਕਰ ਦਿੱਤਾ, ਜਿਹਦੇ ਵਿੱਚ ਚਾਰਲੀ ਕਰਕ ਨੂੰ ਜਿਹੜਾ ਆਨਰ ਕੀਤਾ ਗਿਆ। ਇਹ ਬਾਈ ਪਾਰਟੀਸ਼ਨ ਬਿੱਲ ਸੀਗਾ। ਇਹਦੇ ਵਿੱਚ 310 ਜਿਹੜੇ ਕਾਂਗਰਸਮੈਨ ਜਾਂ ਕਾਂਗਰਸ ਵੂਮੈਨ ਹੱਕ ਵਿੱਚ ਵੋਟ ਪਾਈ ਤੇ 58 ਨੇ ਅਗੇਂਸਟ ਪਾਈ। 38 ਡੈਮੋਕ੍ਰੇਟ ਪ੍ਰੈਜ਼ੈਂਟ ਸੀਗੇ ਤੇ 22 ਨੇ ਵੋਟ ਨਹੀਂ ਪਾਈ ਹੈਗੀ ਇਹਦੇ ਐਡੀਸ਼ਨ ਦੇ ਵਿੱਚ। ਸੋ ਬਹੁਤ ਸਾਰੇ ਡੈਮੋਕ੍ਰੇਟ ਕਹਿੰਦੇ ਇਹ ਵੀ ਕਹਿ ਰਹੇ ਸੀ ਕਿ ਜੇ ਅਸੀਂ ਇਹਦੇ ਨਾਲ ਡਿਸਐਗਰੀ ਕਰਦੇ ਹਾਂ ਤੇ ਇਹਦੇ ਨਾਲ ਇਹ ਆ ਕਿ ਸਾਡਾ ਵਿਰੋਧ ਵੀ ਜ਼ਿਆਦਾ ਹੋ ਸਕਦਾ ਹੈਗਾ। ਸੋ ਕਾਂਗਰਸ ਦੇ ਵਿੱਚ ਇਹ ਬਿੱਲ ਪਾਸ ਕਰਨ ਤੋਂ ਬਾਅਦ ਸੈਨੇਟ ਨੇ ਨੈਸ਼ਨਲ ਡੇ ਆਫ ਰਿਮੈਂਬਰੈਂਸ ਫॉर ਚਾਰਲੀ ਕਰਕ ਉਹ ਵੀ ਪਾਸ ਕਰ ਦਿੱਤਾ ਹੈਗਾ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਯਾਦ ਹੋਣਾ ਆ ਕੁਛ ਦਿਨ ਪਹਿਲਾਂ ਦੀ ਇਹ ਗੱਲ ਆ, ਪੈਂਸਿਲਵੇਨੀਆ ਦੇ ਪੁਲਿਸ ਆਫਿਸਰਸ ਦਾ ਕਤਲ ਕਰ ਦਿੱਤਾ ਗਿਆ ਸੀ। ਉਹਨਾਂ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਸੀ। 5 ਪੁਲਿਸ ਵਾਲਿਆਂ ਦੇ ਉੱਤੇ ਗੋਲੀਆਂ ਚੱਲੀਆਂ ਸੀ। 3 ਦੀ ਮੌਤ ਹੋ ਗਈ ਸੀ। 2 ਜ਼ੇਰੇ ਇਲਾਜ ਦੱਸੇ ਜਾ ਰਹੇ ਆ। ਜਿਹੜੇ ਪ੍ਰੋਸੀਕਿਊਟਰ ਨੇ ਉਹ ਹੁਣ ਦੱਸ ਰਹੇ ਆ ਵੀ ਇੱਕ ਸਟਾਕਿੰਗ ਸਸਪੈਕਟ ਸੀਗਾ, ਉਸ ਦੇ ਦੁਆਰਾ ਐਂਬੂਸ਼, ਘਾਤ ਲਾ ਕੇ ਜਿਹੜੇ ਪੈਂਸਿਲਵੇਨੀਆ ਦੇ ਪੁਲਿਸ ਅਫਸਰਾਂ ਦੇ ਉੱਤੇ ਇਹ ਗੋਲੀਕਾਂਡ ਨੂੰ ਅੰਜਾਮ ਦਿੱਤਾ ਗਿਆ ਆ। ਇਸ ਸ਼ੂਟ ਆਊਟ ਦੇ ਵਿੱਚ 3 ਪੁਲਿਸ ਵਾਲਿਆਂ ਦੀ ਮੌਤ ਜਿਹੜੀ ਉਹ ਹੋਈ ਆ। 2 ਜਿਹੜੇ ਸੀਰੀਅਸਲੀ ਇੰਜਰਡ ਆ ਤੇ ਬਾਅਦ ਦੇ ਵਿੱਚ ਸਸਪੈਕਟ ਨੂੰ ਮਾਰ ਦਿੱਤਾ ਗਿਆ ਸੀਗਾ। ਇਸ ਗਨ ਫਾਇਰ ਦੇ ਵਿੱਚ 15 ਘੰਟੇ ਹਰਜੋਤ ਸਿੰਘ ਜੀ ਗੋਲੀਬਾਰੀ ਜਿਹੜੀ ਉਹ ਕਹਿੰਦੇ ਚੱਲਦੀ ਰਹੀ ਆ। ਟ੍ਰੇਲ ਕੈਮਰੇ ਦੇ ਉੱਤੇ ਇਹ ਕਹਿੰਦੇ ਵੀ ਕਾਫੀ ਕੁਛ ਕੈਪਚਰ ਹੋਇਆ, ਜਿੱਥੇ ਸਸਪੈਕਟ ਦੀ ਇਮੇਜ ਆਈ ਆ ਤੇ ਉਹਦੇ ਕੋਲ ਏਅਰ ਸਟਾਈਲ ਰਾਈਫਲ ਦੇ ਨਾਲ ਜਿਹੜਾ ਉਹ ਲੈਸ ਸੀਗਾ ਤੇ ਸਕੋਪ ਲੱਗਾ ਹੋਇਆ ਸੀ ਤੇ ਇਸ ਤਰੀਕੇ ਦੇ ਨਾਲ ਉਹਨੇ ਇਸ ਗੋਲੀਕਾਂਡ ਨੂੰ ਅੰਜਾਮ ਦਿੱਤਾ। ਆਪਣੀ ਜਿਹੜੀ ਐਕਸ ਗਰਲਫ੍ਰੈਂਡ ਦੇ ਘਰ ਦੇ ਜਿਹੜੇ ਫਾਰਮਲੈਂਡ ਆ ਸਦਰਨ ਪੈਂਸਿਲਵੇਨੀਆ ਦੇ ਵਿੱਚ, ਉੱਥੇ ਇਹ ਉਸ ਦਾ ਲੱਗਦਾ ਪਿੱਛਾ ਕਰਦਾ ਹੋਇਆ ਪਹੁੰਚਿਆ ਹੋਇਆ ਸੀ। ਉਸ ਕੁੜੀ ਤੇ ਉਸ ਦੀ ਮਾਂ ਨੇ ਪੁਲਿਸ ਨੂੰ ਕਾਲ ਕੀਤੀ ਸੀ ਵੀ ਅਸੀਂ ਆਪਣੇ ਘਰੋਂ ਭੱਜ ਗਏ ਆ ਇਸ ਦੇ ਡਰ ਖਣੋ। ਪੁਲਿਸ ਨੂੰ ਡਿਸਪੈਚ ਕੀਤਾ ਗਿਆ, ਪਰ ਇਹ ਲੱਭੇ ਨਹੀਂ, ਨਾ ਹੀ ਉਹ ਬੰਦਾ ਜਿਹੜਾ ਉਹ ਲੱਭਿਆ। ਪਰ ਜਦੋਂ ਫਿਰ ਪੁਲਿਸ ਨੂੰ ਉਹ ਲੱਭਾ ਨਹੀਂ ਤਾਂ ਉਹ ਵਾਪਸ ਜਦੋਂ ਉਸ ਘਰ ਨੂੰ ਜਦੋਂ ਆ ਰਹੇ ਸੀਗੇ ਤਾਂ ਫਿਰ ਜਿਹੜਾ ਉਸਨੇ ਇਸ ਤਰੀਕੇ ਦੇ ਨਾਲ ਗੋਲੀਕਾਂਡ ਨੂੰ ਅੰਜਾਮ ਦਿੱਤਾ। ਡਰੋਨ ਦੀ ਵਰਤੋਂ ਕੀਤੀ ਗਈ। 6 ਜਿਹੜੇ ਪੁਲਿਸ ਅਧਿਕਾਰੀ ਆ ਪ੍ਰਾਪਰਟੀ ਦੇ ਉੱਤੇ ਉੱਥੇ ਪਹੁੰਚੇ ਸੀਗੇ। ਫਾਰਮ ਬਿਲਡਿੰਗਸ ਦੇ ਵੱਲ ਨੂੰ ਵੀ ਜਦੋਂ ਪਹੁੰਚੇ ਸੀਗੇ, ਡੋਰ ਅਨਲੌਕਡ ਸੀਗਾ ਤੇ ਕਹਿੰਦੇ ਵੀ ਉਹ ਲੌਕ ਕਰਨਾ ਤੋਂ ਬਗੈਰ ਜਿਹੜਾ ਉਹ ਤੈਨੂੰ ਭੱਜ ਗਏ ਸੀਗੇ। 4 ਪਲੇਨ ਕਲੋਥ ਡਿਟੈਕਟਿਵ ਨਿਊ ਨਦਰਨ ਯਾਰਕ ਕਾਊਂਟੀ ਰੀਜਨਲ ਪੁਲਿਸ ਡਿਪਾਰਟਮੈਂਟ ਦੇ, ਜਿਨ੍ਹਾਂ ਨੇ ਬੁਲਟ ਪ੍ਰੂਫ ਵੈਸਟ ਪਾਈਆਂ ਹੋਈਆਂ ਸੀ, ਉਹ ਘਰ ਦੇ ਵਿੱਚ ਜਿਹੜਾ ਉਹ ਅੰਦਰ ਵੜੇ ਤੇ ਘਰ ਦੇ ਅੰਦਰ ਵੜਿਆਂ ਦੇਖਿਆ ਵੀ 24 ਸਾਲਾਂ ਦਾ ਮੈਥਿਊ ਜੇਮਸ ਰੁਥ, ਉਹ ਏਆਰ ਸਟਾਈਲ ਰਾਈਫਲ ਸਪਰੈਸਰ ਦੇ ਨਾਲ ਉਹ ਮੌਜੂਦ ਸੀਗਾ ਤੇ ਉਹਨੇ ਇਹ ਸੋਚਿਆ ਸੀਗਾ ਵੀ ਐਂਬੁਸ਼ ਕਰਨੀ ਆ ਆਪਣੀ ਜਿਹੜੀ ਐਕਸ ਗਰਲਫ੍ਰੈਂਡ ਨੂੰ, ਵੀ ਉਹਨੂੰ ਮਾਰਨਾ ਆ। ਪਰ ਉਹਨੇ ਕਹਿੰਦੇ ਵੀ ਅੰਨ੍ਹੇਵਾਹ ਜਿਹੜੀਆਂ ਉਹ ਗੋਲੀਆਂ ਚਲਾਈਆਂ। 3 ਪੁਲਿਸ ਵਾਲੇ ਕਹਿੰਦੇ ਉੱਥੇ ਥਾਈ ਡੋਰ ਦੇ ਵਿੱਚ ਹੀ ਇਸ ਬੰਦੇ ਨੇ ਮਾਰ ਦਿੱਤੇ ਸੀਗੇ। ਸੋ ਮੈਥਿਊ ਜੇਮਸ ਰੁਥ 24 ਸਾਲਾਂ ਦਾ ਸੀਗਾ, ਜਿਸ ਨੇ ਇਸ ਗੋਲੀਕਾਂਡ ਨੂੰ ਅੰਜਾਮ ਦਿੱਤਾ ਸੀਗਾ। ਸੋ ਉੱਥੋਂ ਦੇ ਜਿਹੜੇ ਪੁਲਿਸ ਦੇ ਚੀਫ ਡੇਵ ਲੈਸ਼ ਨੇ ਕਿਹਾ ਵੀ ਇਹ ਜਿਹੜੇ 3 ਜਾਣਿਆਂ ਦੀ ਮੌਤ ਹੋਈ ਆ, ਇਹ ਰਿਪਰੈਜ਼ੈਂਟ ਕਰਦੇ ਸੀਗੇ ਵੀ ਇਹ ਉਹ ਨੁਮਾਇੰਦੇ ਸੀਗੇ ਵੀ ਜਿਹੜੀ ਸਾਡੀ ਪੁਲਿਸਿੰਗ ਆ ਉਹਦੇ ਬੈਸਟ ਸੀਗੇ। ਟੌਪ ਦੇ ਜਿਹੜੇ ਕਹਿੰਦੇ ਵੀ ਇਹ ਅਫਸਰ ਸੀਗੇ, ਬੜੇ ਪ੍ਰੋਫੈਸ਼ਨਲਿਜ਼ਮ ਦੇ ਨਾਲ, ਡੈਡੀਕੇਸ਼ਨ ਤੇ ਬੜੀ ਹਿੰਮਤ ਦੇ ਨਾਲ, ਕਰਜ ਦੇ ਨਾਲ ਇਹਨਾਂ ਨੇ ਇਹ ਕੰਮ ਕੀਤਾ ਤੇ ਇਹ ਲੀਡਰ ਸੀਗੇ ਵਿਦਨ ਆਵਰ ਏਜੰਸੀ, ਜਿਨ੍ਹਾਂ ਨੇ ਕਮਿਊਨਿਟੀ ਨੂੰ ਬਚਾਉਣ ਦਾ ਪ੍ਰਣ ਜਿਹੜਾ ਉਹ ਲਿਆ ਹੋਇਆ ਸੀਗਾ। ਸੋ ਹੁਣ
ਹਰਜੋਤ ਸਿੰਘ ਜੀ 3 ਜਾਣਿਆਂ ਦਾ ਜਿਹੜਾ ਉਹ ਨਾਮ ਦੱਸਿਆ ਜਾ ਰਿਹਾ ਆ। ਤਾਂ ਉਹ ਕਹਿੰਦੇ ਵੀ ਕੰਬਾਈਨਡ ਸਰਵਿਸ ਸਾਰਿਆਂ ਦੀ ਮਿਲਾ ਕੇ 6 ਦਹਾਕੇ ਦੀ ਜਿਹੜੀ ਉਹ ਬਣਦੀ, 60 ਸਾਲ ਇਹਨਾਂ 3 ਜਾਣਿਆਂ ਨੇ ਇੱਕ ਹਿਸਾਬ ਦੇ ਨਾਲ ਕੰਮ ਕੀਤਾ। ਬੇਕਰ 53 ਸਾਲਾਂ ਦਾ, 21 ਸਾਲ ਪੁਲਿਸ ਦੇ ਵਿੱਚ ਰਹੇ ਆ, ਪਹਿਲਾਂ ਫਿਲਾਡੈਲਫੀਆ 'ਚ। ਫਿਰ ਇੱਕ ਬੈਕਰ 39 ਸਾਲ, ਉਹ 16 ਸਾਲ ਤੋਂ ਪੁਲਿਸ ਦੇ ਨਾਲ ਆ। ਤੇ ਐਮਨ ਹਾਈਜ਼ਰ 43 ਸਾਲ, ਜਿਨ੍ਹਾਂ ਨੂੰ 20 ਸਾਲ ਹੋ ਗਏ ਸੀਗੇ ਪੁਲਿਸ ਦੇ ਵਿੱਚ ਕੰਮ ਜਿਹੜਾ ਉਹ ਕਰਦੇ ਆ। ਸੋ ਕਹਿੰਦੇ ਵੀ ਜਿਹੜਾ ਡਿਟੈਕਟਿਵ ਤੇ ਸ਼ੈਰਿਫ ਆਫਿਸਰ ਆ ਉਹ ਅਜੇ ਵੀ ਹਸਪਤਾਲ ਨੇ ਤੇ ਕੰਡੀਸ਼ਨ ਕ੍ਰਿਟੀਕਲ ਆ, ਪਰ ਹੁਣ ਸਟੇਬਲ ਪਹਿਲੋਂ ਨਾਲੋਂ ਦੱਸੀ ਜਿਹੜੀ ਉਹ ਜਾ ਰਹੀ ਹੈਗੀ ਆ। ਜੀ। ਅਗਲੀ ਖਬਰ ਵੱਲ ਚੱਲੀਏ ਤੇ ਇੰਗਲੈਂਡ ਦਾ ਇੱਕ ਕਪਲ ਸੀ, ਤਾਲਿਬਾਨ ਵਾਲਿਆਂ ਨੇ ਉਹਨੂੰ ਜਿਹੜਾ ਆਪਣੇ ਕਬਜ਼ੇ ਦੇ ਵਿੱਚ ਰੱਖਿਆ ਹੋਇਆ ਸੀ, ਜੇਲ੍ਹ ਦੇ ਵਿੱਚ ਰੱਖਿਆ ਸੀ। 80 ਸਾਲਾਂ ਦਾ ਬਜ਼ੁਰਗ ਪੀਟਰ ਤੇ 76 ਈਅਰ ਓਲਡ ਉਹਦੀ ਵਾਈਫ ਬਾਰਬੀ ਰੇਨੋਲਡਸ, ਉਹਨਾਂ ਨੂੰ ਤਾਲਿਬਾਨ ਨੇ ਅਫਗਾਨਿਸਤਾਨ ਦੀ ਬੈਮੀਅਨ ਪ੍ਰੋਵਿੰਸ ਦੀ ਇੱਕ ਜੇਲ੍ਹ ਦੇ ਵਿੱਚ ਰੱਖਿਆ ਹੋਇਆ ਸੀਗਾ। ਅਫਗਾਨਿਸਤਾਨ 'ਚ ਲਗਭਗ 18 ਸਾਲਾਂ ਤੋਂ ਰਹਿੰਦੇ ਸੀ। ਤੇ ਈਵਨ ਦੋ ਜਦੋਂ ਅਮਰੀਕਾ ਦੀ ਫੌਜ ਉੱਥੋਂ ਆ ਗਈ ਸੀ, ਉਸ ਤੋਂ ਬਾਅਦ ਵੀ ਉਹ ਅਫਗਾਨਿਸਤਾਨ 'ਚ ਰਹਿ ਰਹੇ ਸੀ। ਬਹੁਤ ਸਾਰੇ ਕੰਪਨੀਆਂ ਦੇ ਜਿਹੜੇ CEO ਜਾਂ ਮੈਨੇਜਰਸ ਆ, ਉਹਨਾਂ ਨੂੰ ਟ੍ਰੇਨ ਵੀ ਕਰਦੇ ਸੀ। ਪਰ ਪਿਛਲੇ ਕਾਫੀ ਲੰਮੇ ਸਮੇਂ ਤੋਂ ਉਹਨਾਂ ਨੂੰ ਜੇਲ੍ਹ ਦੇ ਵਿੱਚ ਰੱਖਿਆ ਹੋਇਆ ਸੀ ਤੇ ਹੁਣ ਜਿਹੜੀ ਕਤਰ ਦੀ ਸਰਕਾਰ ਆ, ਉਹਨਾਂ ਨੇ ਮੀਡੀਏਟ ਕਰਕੇ ਜਿਹੜਾ ਆ ਉਹਨਾਂ ਨੂੰ ਛੁਡਵਾ ਲਿਆ ਹੈਗਾ ਆ। ਸੋ ਤਾਲਿਬਾਨ ਨੇ ਰੇਨੋਲਡਸ ਤੇ ਜਿਹੜਾ ਉਹਦੀ ਵਾਈਫ ਹੈਗੀ ਆ, ਉਹ ਕੱਲ ਕਾਬੁਲ ਦੀ ਜਿਹੜੀ ਸੈਂਟਰਲ ਪ੍ਰਿਜ਼ਨ ਆ ਉੱਥੋਂ ਉਹਨਾਂ ਨੂੰ ਟ੍ਰਾਂਸਫਰ ਕਰ ਦਿੱਤਾ ਤੇ ਪਹਿਲਾਂ ਉਹਨਾਂ ਨੂੰ ਕਤਰ ਲਿਜਾਇਆ ਜਾਊਗਾ, ਉੱਥੇ ਉਹਨਾਂ ਦਾ ਮੈਡੀਕਲ ਚੈੱਕਅਪ ਕੀਤਾ ਜਾਊਗਾ, ਉਸ ਤੋਂ ਬਾਅਦ ਫਿਰ ਉਹਨਾਂ ਨੂੰ ਇੰਗਲੈਂਡ ਭੇਜਿਆ ਜਾਊਗਾ। ਪੂਰੀ ਡਿਟੈਂਸ਼ਨ ਦੇ ਦੌਰਾਨ ਪੀਟਰ ਰੇਨੋਲਡਸ ਕਹਿੰਦੇ ਵੀ ਉਹਦੇ ਕੋਲ ਇਨਫੈਕਸ਼ਨ ਸੀਗੀਆਂ ਉਹਦੀਆਂ 2 ਅੱਖਾਂ ਦੇ ਵਿੱਚ ਤੇ ਕਈ ਉਹਦੇ ਹੋਰ ਵੀ ਹੈਲਥ ਇਸ਼ੂ ਸੀਗੇ, ਖੱਬੀ ਬਾਂਹ ਦੇ ਵਿੱਚ ਵੀ। ਤੇ ਉਹਦੀ ਜਿਹੜੀ ਵਾਈਫ ਬਾਰਬੀ ਰੇਨੋਲਡਸ ਆ, ਉਹਨੂੰ ਐਨੀਮੀਆ ਸੀਗਾ, ਡਿਟੈਂਸ਼ਨ ਦੇ ਦੌਰਾਨ ਹੋਇਆ ਤੇ ਬੜੀ ਉਹ ਵੀਕ ਸੀਗੀ ਕਿਉਂਕਿ ਫੂਡ ਕੁਆਲਿਟੀ ਬੜੀ ਮਾੜੀ ਉੱਥੇ ਦਿੱਤੀ ਜਾਂਦੀ ਸੀ। ਪਰ ਹੁਣ ਉਹਨਾਂ ਨੂੰ ਛੱਡ ਦਿੱਤਾ ਗਿਆ ਹੈਗਾ ਆ। ਇਹ ਪਤਾ ਨਹੀਂ ਵੀ ਅਮਰੀਕਾ ਦੀ ਸਰਕਾਰ ਵੀ ਵਿੱਚ ਇਨਵੋਲਵ ਹੋਈ ਹੈ ਜਾਂ ਨਹੀਂ, ਪਰ ਜਿਸ ਹਿਸਾਬ ਦੇ ਨਾਲ ਕੱਲ ਟਰੰਪ ਉਹਨਾਂ ਨੇ ਸਟੇਟਮੈਂਟ ਦਿੱਤੀ ਸੀ ਵੀ ਅਸੀਂ ਅਫਗਾਨਿਸਤਾਨ ਦੇ ਵਿੱਚ ਫਿਰ ਜਿਹੜਾ ਆਪਣਾ ਆਰਮੀ ਦਾ ਬੇਸ ਹੈਗਾ ਉੱਥੇ ਦਾ ਬਰਗਾਮ 에ਅਰ ਬੇਸ ਉਹ ਆਕੂਪਾਈ ਕਰਾਂਗੇ। ਹਾਲਾਂਕਿ ਤਾਲਿਬਾਨ ਵਾਲੇ ਨੈਗੋਸ਼ੀਏਸ਼ਨ ਇਹ ਕਹਿ ਕਹਿੰਦੇ ਰਹੇ ਆ ਚੱਲਦੀ ਆ। ਜਾਂ ਤਾਲਿਬਾਨ ਵਾਲੇ ਕਹਿ ਰਹੇ ਆ ਵੀ ਨਹੀਂ, ਸਾਡੇ ਨਾਲ ਕੋਈ ਗੱਲਬਾਤ ਨਹੀਂ ਹੋਈ, ਅਸੀਂ ਇਸ ਨੂੰ ਰਿਜੈਕਟ ਕਰਦੇ ਹਾਂ। ਜ਼ਾਕਿਰ ਜਲਾਲ ਉਹਨਾਂ ਦਾ ਜਿਹੜਾ ਫੋਰਨ ਮਿਨਿਸਟਰ ਹੈਗਾ ਆ, ਉਹਨਾਂ ਨੇ ਕਿਹਾ ਵੀ ਮਿਲਟਰੀ ਦੀ ਪ੍ਰੈਜ਼ੈਂਸ ਅਫਗਾਨਿਸਤਾਨ 'ਚ ਨਹੀਂ ਹੋਊਗੀ। ਪਰ ਜੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਸਟੇਟਮੈਂਟ ਕੀਤੀ ਹੈ, ਇਹਦਾ ਮਤਲਬ ਕੋਈ ਗੱਲਬਾਤ ਆ ਜਿਹੜੀ ਆ ਉਹ ਚੱਲ ਰਹੀ ਹੈ। ਜੀ, ਬਿਲਕੁਲ। ਸੋ ਬਡਗਾਮ ਨੂੰ ਜਿਹੜਾ ਉਹ ਆਪਣੇ ਹਿੱਸੇ 'ਚ ਆਪਣੇ ਅਧੀਨ ਲੈਣ ਦੇ ਲਈ ਉਹਨਾਂ ਨੇ ਗੱਲ ਆਖੀ। ਕਹਿੰਦੇ ਵੀ ਸਭ ਤੋਂ ਵੱਡਾ 에ਅਰ ਬੇਸ ਆ ਚਾਈਨਾ ਤੋਂ ਘੰਟਾ ਹੀ ਦੂਰ ਆ, ਜਿੱਥੇ ਉਹ ਨਿਊਕਲੀਅਰ ਵੈਪਨਸ ਜਿਹੜੀਆਂ ਉਹ ਬਣਾਉਂਦੇ ਆ। ਸੋ ਸਟ੍ਰੈਟੇਜਿਕਲੀ ਜੇ ਦੇਖਿਆ ਜਾਵੇ, ਰਣਨੀਤਿਕ ਤੌਰ ਦੇ ਉੱਤੇ ਦੇਖਿਆ ਜਾਵੇ ਤਾਂ ਬੜੀ ਅਹਿਮ ਥਾਂ ਆ ਅਫਗਾਨਿਸਤਾਨ। ਤੇ ਜਿਹੜੀਆਂ ਹੁਣ ਹਰਜੋਤ ਸਿੰਘ ਜੀ ਉੱਥੇ ਸੰਧੀਆਂ ਹੋ ਰਹੀਆਂ ਆ, ਉਹ ਕਾਫੀ ਕੁਛ ਵਾਚ ਕਰਨ ਵਾਲਾ ਆ। ਜੀਓਪੋਲਿਟਿਕਸ ਸ਼ਿਫਟ ਦੇ ਵਿੱਚੋਂ ਆਪਾਂ ਲੰਘ ਰਹੇ ਹਾਂ। ਜਿੱਦਾਂ ਸਾਊਦੀ ਦੀ ਨਿਊਕਲੀਅਰ ਅਸਲੇ ਵਾਲੇ ਪਾਕਿਸਤਾਨ ਦੇ ਨਾਲ ਹੋਣੀ, ਉਹਦੇ ਵਿੱਚ ਕਹਿਣਾ ਵੀ ਇੱਕ ਤੇ ਹਮਲਾ ਸਾਰਿਆਂ ਤੇ ਹਮਲੇ ਨੂੰ ਦੇ ਬਰਾਬਰ ਜਿਹੜਾ ਉਹ ਮੰਨਿਆ ਜਿਹੜਾ ਉਹ ਜਾਵੇਗਾ। ਸੋ ਕਾਫੀ ਕੁਛ ਜਿਹੜਾ ਇਸ ਟਾਈਮ ਚੱਲ ਰਿਹਾ ਆ। ਉਧਰ ਅਮਰੀਕਾ ਵੀ ਪਾਕਿਸਤਾਨ ਦੇ ਨਾਲ ਕਈ ਸੰਧੀਆਂ ਜਿਹੜੀਆਂ ਕਰ ਰਿਹਾ, ਤੇਲ ਦੇ ਵੱਡੇ ਕਹਿੰਦੇ ਵੀ ਉੱਥੇ ਉਹਨਾਂ ਨੇ ਉਹ ਬਣਾਉਣੇ ਆ ਉਧਰ ਅਫਗਾਨਿਸਤਾਨ ਦੇ ਨਾਲ। ਪਰ ਪਾਕਿਸਤਾਨ ਤੇ ਅਫਗਾਨਿਸਤਾਨ ਦਾ ਇੱਟ ਖੁੜਕੇ ਦਾ ਜਿਹੜਾ ਉਹ ਵੈਰ ਹੈਗਾ ਆ। ਸੋ ਕਾਫੀ ਕੁਛ ਜਿਹੜਾ ਇਸ ਟਾਈਮ ਚੱਲ ਰਿਹਾ ਆ ਮਿਡਲ ਈਸਟ ਦੇ ਨਾਲ ਸਾਊਥ ਈਸਟ ਏਸ਼ੀਆ ਦੇ ਵਿੱਚ। ਨਵੀਆਂ ਜਿਹੜੀਆਂ ਕਰਵਟਾਂ, ਜਿਹੜੀਆਂ ਸਿਆਸੀ ਕਰਵਟਾਂ ਜੀਓਪੋਲਿਟਿਕਸ ਦੇ ਵਿੱਚ ਜਿਹੜੀਆਂ ਉਹ ਆਪਾਂ ਨੂੰ ਦੇਖਣ ਨੂੰ ਮਿਲ ਰਹੀਆਂ ਆ। ਸੋ ਇਹ ਦੇਖਦੇ ਹਾਂ ਵੀ ਆਉਂਦੇ ਸਮੇਂ ਦੇ ਵਿੱਚ ਊਂਠ ਕਿਸ ਕਰਵਟ ਬੈਠਦਾ ਤੇ ਇਸ ਦੇ ਵਿੱਚੋਂ ਕਿਹੜੀਆਂ ਓਪਰਚੁਨਿਟੀਜ਼ ਜਿਹੜੀਆਂ ਉਹ ਅੱਗੇ ਨਿਕਲ ਕੇ ਸਾਹਮਣੇ ਆਉਂਦੀਆਂ ਹੈਗੀਆਂ ਆ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਜਾਈਏ, ਸਟਾਰਬਕਸ ਦੇ ਜਿਹੜੇ ਵਰਕਰਸ ਆ ਉਹਨਾਂ ਨੇ ਕੰਪਨੀ ਨੂੰ ਸੂ ਕਰ ਦਿੱਤਾ ਆ ਨਵੇਂ ਡਰੈਸ ਕੋਡ ਦੇ ਜਿਹੜੇ ਉਹ ਚੱਲਦੇ ਆ। ਉਹ 3 ਸੂਬਿਆਂ ਦੇ ਵਿੱਚ ਉਹਨਾਂ ਨੇ ਲੀਗਲ ਐਕਸ਼ਨ ਜਿਹੜਾ ਉਹ ਲਿਆ ਆ। ਸਟਾਰਬਕਸ ਜਿਹੜਾ ਕਿ ਕਾਫੀ ਜਾਇੰਟ ਆ, ਵੈਡਨਸਡੇ ਨੂੰ ਕਹਿੰਦੇ ਵੀ ਉਹਨਾਂ ਨੇ ਜਿਹੜਾ ਡਰੈਸ ਕੋਡ ਆ ਉਹ ਚੇਂਜ ਕਰ ਦਿੱਤਾ। ਪਰ ਜਿਹੜੇ EMPLOYEES ਆ ਉਹਨਾਂ ਨੂੰ ਕਿਹਾ ਵੀ ਆਪਣੇ ਕੱਪੜੇ ਆਪੇ ਖਰੀਦੋ। ਰੀਇੰਬਰਸ ਕਰਨ ਤੋਂ ਉਹਨਾਂ ਨੇ ਰਿਫਿਊਜ਼ ਜਿਹੜਾ ਉਹ ਕਰ ਦਿੱਤਾ ਸੀ। ਕਹਿੰਦੇ ਵੀ ਇਹ ਜਿਹੜਾ ਇੱਕ ਕਾਨੂੰਨ ਆ ਇਹਨਾਂ ਦਾ ਆਪਣਾ ਹੀ ਬਣਾਇਆ, ਉਸ ਦੀ ਇਹ ਉਲੰਘਣਾ ਹੈਗੀ ਆ।
ਜਿਹੜੀਆਂ ਸਟਾਰਬਕ ਵਰਕਰ ਯੂਨੀਅਨ ਆਰਗੇਨਾਈਜ਼ ਕਰ ਰਹੇ ਆ, ਉਹਨਾਂ ਦੇ EMPLOYEES ਦੇ ਦੁਆਰਾ ਇੱਕ ਕਲਾਸ ਐਕਸ਼ਨ ਲਾਸੂਟ ਆ ਇਲੀਨੋਇਸ, ਕੋਲੋਰਾਡੋ ਦੇ ਵਿੱਚ ਜਿਹੜਾ ਉਹ ਲਿਆਂਦਾ ਗਿਆ ਹੈਗਾ ਆ। ਇਧਰ ਕੈਲੀਫੋਰਨੀਆ ਦੇ ਲੇਬਰ ਐਂਡ ਵਰਕਫੋਰਸ ਡਿਵੈਲਪਮੈਂਟ ਏਜੰਸੀ, ਉਹਨਾਂ ਦੇ ਨਾਲ ਜਿਹੜੀਆਂ ਕੰਪਲੇਂਟਸ ਆ ਇੱਥੋਂ ਦੇ ਵਰਕਰਸ ਨੇ ਜਿਹੜੀਆਂ ਉਹ ਦਰਜ ਜਿਹੜੀਆਂ ਉਹ ਕਰਾਈਆਂ ਨੇ। ਸੋ ਏਜੰਸੀਜ਼ ਕਹਿੰਦੇ ਵੀ ਏਜੰਸੀ ਡਿਸਾਈਡ ਕਰਦੀ ਆ ਵੀ ਇਹਨਾਂ ਪੈਨਲਟੀਜ਼ ਇਸ ਤੇ ਕਰਕੇ ਸਟਾਰਬਕਸ ਦੇ ਉੱਤੇ ਲੱਗਣੀਆਂ ਚਾਹੀਦੀਆਂ ਆ ਜਾਂ ਨਹੀਂ। ਸੋ ਤੁਸੀਂ ਹੁਣ ਦੇਖ ਲਓ ਵੀ ਕੱਪੜੇ ਆਪ ਲੈਣ ਨੂੰ ਉਹਨਾਂ ਨੂੰ ਕਹਿਤਾ, ਡਰੈਸ ਕੋਡ ਕੰਪਨੀ ਨੇ ਚੇਂਜ ਕੀਤਾ ਤੇ ਕਹਿੰਦੇ ਕੱਪੜੇ ਆਪੇ ਲਓ, ਤੇ ਕਹਿੰਦੇ ਵੀ ਅਸੀਂ ਤੁਹਾਡੇ ਉਲਟ ਹੁਣ ਲਾਸੂਟ ਜਿਹੜਾ ਉਹ ਕਰਨ ਜਾ ਰਹੇ ਆ। 12 ਮਈ ਤੋਂ ਜਿਹੜਾ ਇਹਨਾਂ ਦਾ ਨਵਾਂ ਡਰੈਸ ਕੋਡ ਆ ਸਟਾਰਬਕਸ ਦਾ ਉਹ ਜਾਰੀ ਹੋਇਆ ਸੀਗਾ, ਇਫੈਕਟ ਦੇ ਵਿੱਚ ਆਇਆ ਸੀਗਾ ਵੀ ਉਹਨਾਂ ਨੂੰ ਸੋਲਿਡ ਬਲੈਕ ਸ਼ਰਟ ਜਿਹੜੀ ਆ ਲੌਂਗ ਜਾਂ ਸ਼ਾਰਟ ਸਲੀਵ ਜਿਹੜੀ ਆ ਉਹੀ ਗ੍ਰੀਨ ਐਪਰਨ ਦੇ ਨਾਲ ਜਿਹੜੀ ਉਹ ਪਾਉਣੀ ਪਊਗੀ। ਸੋ ਇਹ ਇਸ ਦੇ ਕਾਰਨੋਂ ਜਿਹੜਾ ਉਹ ਰੌਲਾ ਰੱਪਾ ਪੈ ਕੇ ਲਾਸੂਟ ਤੱਕ ਗੱਲ ਜਿਹੜੀ ਉਹ ਪਹੁੰਚ ਚੁੱਕੀ ਆ। ਅਗਲੀ ਖਬਰ ਵੱਲ ਚਲੀਏ ਤੇ ਇੱਕ ਕੈਲੀਫੋਰਨੀਆ ਦੀ ਕੰਪਨੀ ਦਾ ਐਗਜ਼ੀਕਿਊਟਿਵ ਜਿਹੜਾ ਹੈਗਾ ਆ ਉਸ ਨੂੰ ਚਾਰਜ ਕੀਤਾ ਗਿਆ ਕਿਉਂਕਿ ਉਸ ਨੇ ਜਦੋਂ ਅੱਗਾਂ ਲੱਗੀਆਂ ਸੀਗੀਆਂ ਆਪਣਾ ਇੱਕ ਡਰੋਨ ਚਲਾਇਆ ਸੀ ਜਿਹਦੇ ਨਾਲ ਜੋ ਫਾਇਰ ਫਾਈਟਰ ਦਾ ਜਹਾਜ਼ ਸੀ ਉਹ ਕ੍ਰੈਸ਼ ਹੋ ਗਿਆ ਸੀ। ਪੀਟਰ ਏਕਮੈਨ ਇੱਕ ਵੀਡੀਓ ਗੇਮ ਇੰਡਸਟਰੀ ਦਾ ਕਾਫੀ ਲੰਮੇ ਸਮੇਂ ਤੋਂ ਐਗਜ਼ੀਕਿਊਟਿਵ ਹੈਗਾ ਆ ਤੇ ਉਹਨੂੰ 2 ਹਫ਼ਤੇ ਦੀ ਸੈਂਟੈਂਸ ਕੀਤੀ ਗਈ ਹੈ ਕਿਉਂਕਿ ਉਹਦਾ ਜਿਹੜਾ ਪਰਸਨਲ ਡਰੋਨ ਆ ਉਹ 에ਅਰਕ੍ਰਾਫਟ ਦੇ ਨਾਲ ਟਕਰਾਇਆ ਸੀ ਜੋ ਕਿ ਲਾਸ ਐਂਜਲਸ ਕਾਉਂਟੀ ਦੀ ਉਸ ਟਾਈਮ ਦੇ ਉੱਤੇ ਪੈਲੀਸੇਡ ਫਾਇਰ ਜਿਹੜੀ ਸੀ ਉਸ ਨੂੰ ਫਾਈਟ ਕਰ ਰਿਹਾ ਸੀ। ਇੱਕ ਪੇਨ ਦੇ ਜਿਹੜਾ ਡਰੋਨ ਆ ਉਹਨੇ 3 ਤੋਂ ਲੈ ਕੇ 6 ਇੰਚ ਦਾ ਜਿਹੜਾ ਹੋਲ ਆ ਉਹ ਸਕੂਪਰ ਵਿੰਗ ਜੋ ਆ ਉਹਦੇ ਵਿੱਚ ਕਰ ਦਿੱਤਾ ਸੀ ਤੇ ਉਹ ਤੋਂ ਬਾਅਦ ਜਿਹੜੀ ਅੱਗ ਵੀ ਲੱਗ ਗਈ ਸੀਗੀ। ਸੋ $1,46,000 ਜਿਹੜਾ ਉਹਨੂੰ ਫਾਈਨ ਵੀ ਕੀਤਾ ਗਿਆ ਹੈ, 150 ਘੰਟੇ ਕਮਿਊਨਿਟੀ ਸਰਵਿਸ ਦੇ 30 ਦਿਨ ਹੋਮ ਡਿਟੈਂਸ਼ਨ ਤੇ 14 ਦਿਨ ਜਿਹੜੀ ਆ ਜੇਲ੍ਹ ਦੇ ਵਿੱਚ ਜਾ ਕੇ ਉਹਨੂੰ ਸਰਵ ਕਰਨਾ ਪਊਗਾ। ਸੋ ਉਹਨੇ ਹੁਣ ਸੌਰੀ ਵੀ ਮੰਗੀ ਆ ਵੀ ਜਿਹੜਾ ਮੇਰਾ ਡਿਸੀਜਨ ਸੀਗਾ ਡਰੋਨ ਨੂੰ ਚਲਾਉਣ ਦਾ ਉਸ ਟਾਈਮ ਦੇ ਉੱਤੇ ਜਿਸ ਟਾਈਮ ਦੇ ਉੱਤੇ ਜਿਹੜੇ ਉਹ ਫਾਇਰ ਫਾਈਟਰਸ ਫਾਈਟ ਕਰ ਰਹੇ ਸੀ ਆਪਣੇ ਹੈਲੀਕਾਪਟਰਸ ਤੇ ਜਹਾਜ਼ ਦੇ ਨਾਲ, ਇਹ ਇੱਕ ਮੇਰੇ ਤੋਂ ਗਲਤੀ ਹੋਈ ਹੈਗੀ ਆ ਤੇ ਫਿਊਚਰ ਦੇ ਵਿੱਚ ਮੈਂ ਇਦਾਂ ਦਾ ਕੰਮ ਨਹੀਂ ਕਰੂੰਗਾ। ਸੋ ਸੈਂਟਾ ਮੋਨਿਕਾ ਪਾਰਕਿੰਗ ਗਰਾਜ ਦੇ ਵਿੱਚ ਉਹ ਜਿਹੜਾ ਖੜ ਕੇ ਉੱਥੋਂ ਇਹ ਜਿਹੜਾ ਡਰੋਨ ਆ ਚਲਾ ਰਿਹਾ ਸੀ। ਜੀ ਅਗਲੀ ਜਿਹੜੀ ਹਰਜੀਤ ਸਿੰਘ ਜੀ ਖਬਰ ਦੇ ਵੱਲ ਨਜ਼ਰ ਜੇ ਆਪਾਂ ਮਾਰਦੇ ਜਾਈਏ ਤਾਂ ਕਹਿੰਦੇ ਵੀ DEA ਉਹਨਾਂ ਨੂੰ ਪੁਸ਼ਬੈਕ ਦਾ ਸਾਹਮਣਾ ਕਰਨਾ ਪਿਆ ਵਾਈਟ ਹਾਊਸ ਦੇ ਵਿੱਚ ਕਿਉਂਕਿ ਪੈਂਟਾਗਨ ਇਹ ਕਹਿ ਰਿਹਾ ਸੀਗਾ ਵੀ ਮੈਕਸੀਕੋ ਦੇ ਵਿੱਚ ਜਿਹੜੇ ਕਾਰਟਲਸ ਆ ਉਹਨਾਂ ਦੇ ਉੱਤੇ ਸਟ੍ਰਾਈਕਸ ਕੀਤੀਆਂ ਜਾਣ। ਕਹਿੰਦੇ ਵੀ ਇਹ ਸੁਜੈਸ਼ਨ ਸੀਗੀ ਪਰ ਉਸ ਉੱਤੇ ਐਕਟ ਨਹੀਂ ਕੀਤਾ ਗਿਆ। ਪਰ ਕਾਰਨ ਇਹ ਸੀਗਾ ਕਹਿੰਦੇ ਵੀ ਕਈ ਅਧਿਕਾਰੀਆਂ ਨੇ ਇਸ ਦਾ ਖਤਰੇ ਦਾ ਘੁੱਗੂ ਇਸ ਗੱਲੋਂ ਵਜਾਇਆ, ਅਲਾਰਮ ਇਸ ਗੱਲੋਂ ਵਜਾਇਆ, ਕਹਿੰਦੇ ਵੀ ਕਾਂਗਰਸ ਦੇ ਦੁਆਰਾ ਅਜਿਹੇ ਬਾਹਰਲੇ ਮੁਲਕ ਦੇ ਵਿੱਚ ਅਜਿਹਾ ਐਕਸ਼ਨ ਲੈਣ ਦੀ ਆਥੋਰਾਈਜੇਸ਼ਨ ਨਹੀਂ ਕੀਤੀ ਗਈ ਹੈਗੀ। ਡਰੱਗ ਐਨਫੋਰਸਮੈਂਟ ਐਡਮਿਨਿਸਟ੍ਰੇਸ਼ਨ ਵਾਲੇ ਉਹਨਾਂ ਨੇ ਅਧਿਕਾਰੀਆਂ ਨੇ ਐਡਵੋਕੇਟ ਕੀਤਾ ਸੀਗਾ ਵੀ ਮਿਲਟਰੀ ਸਟ੍ਰਾਈਕਸ ਮੈਕਸੀਕੋ ਦੇ ਵਿੱਚ ਇਸ ਸਾਲ ਪਹਿਲਾਂ ਜਿਹੜੀਆਂ ਉਹ ਕੀਤੀਆਂ ਜਾਣ। ਪਰ ਇਸ ਨੂੰ ਲੈ ਕੇ ਕਹਿੰਦੇ ਵੀ ਅਲਾਰਮ ਜਿਹੜੇ ਉਹ ਖੜਕੇ ਸੀ ਵਾਈਟ ਹਾਊਸ ਤੇ ਪੈਂਟਾਗਨ ਦੇ ਵਿੱਚ ਵੀ। ਯਾਦ ਹੋਣਾ ਹਰਜੋਤ ਸਿੰਘ ਜੀ ਜਦ ਰਾਸ਼ਟਰਪਤੀ ਟਰੰਪ ਨੇ ਸਹੁੰ ਚੁੱਕੀ ਸੀ ਦੂਜੀ ਵਾਰ ਤਾਂ ਉਸ ਤੋਂ ਬਾਅਦ ਦੇ ਵਿੱਚ ਇਹ ਡਿਸਕਸ਼ਨਸ ਸ਼ੁਰੂ ਹੋਈਆਂ ਸੀਗੀਆਂ ਵੀ ਜਿਹੜੇ ਲੈਟਿਨ ਅਮਰੀਕਾ ਦੇ ਜਿਹੜੇ ਕਾਰਟਲਸ ਆ ਤੇ ਕ੍ਰਿਮੀਨਲ ਗੈਂਗਸ ਆ ਉਹਨਾਂ ਨੂੰ ਫੋਰਨ ਟੈਰਰਿਸਟ ਆਰਗੇਨਾਈਜੇਸ਼ਨਸ ਐਲਾਨ ਦਿੱਤਾ ਜਾਵੇ ਜੋ ਇਹਨਾਂ ਨੇ ਕੀਤੀਆਂ ਵੀ ਆ। ਜਿੱਦਾਂ ਆਪਾਂ ਹੁਣ ਦੇਖਦੇ ਹਾਂ ਵੀ ਵੈਨੇਜ਼ੁਏਲਾ ਤੋਂ ਆ ਰਹੀਆਂ 2 ਬੋਟਸ ਨੂੰ ਨਾਰਕੋ ਟੈਰਰਿਸਟ ਜਿਹੜੇ ਸੀਗੇ ਉਹਨਾਂ ਦੀਆਂ ਬੋਟਸ ਨੂੰ ਉਡਾਇਆ ਵੀ, ਕਈਆਂ ਨੂੰ ਜਿਹੜਾ ਉਹ ਹਿਰਾਸਤ ਦੇ ਵਿੱਚ ਵੀ ਜਿਹੜਾ ਉਹ ਲਿਆ ਜਿਹੜੀਆਂ ਹੋਰ ਵੀ ਬੋਟਸ ਆ ਰਹੀਆਂ। DEA ਆਫੀਸ਼ੀਅਲਸ ਕਹਿੰਦੇ ਵੀ ਸੁਜੈਸਟ ਕਰ ਰਹੇ ਸੀਗੇ ਵੀ ਆਪਾਂ ਕਾਰਟਲ ਲੀਡਰਸ਼ਿਪ ਨੂੰ ਮੈਕਸੀਕੋ ਦੇ ਵਿੱਚ ਜਾ ਕੇ ਹੀ ਆਪਾਂ ਮਾਰੀਏ ਤੇ ਜਿਹੜਾ ਇਨਫਰਾਸਟ੍ਰਕਚਰ ਉਹਨਾਂ ਦਾ ਬਣਿਆ ਪਿਆ ਆ ਉਸ ਉੱਤੇ ਹਮਲੇ ਕੀਤੇ ਜਿਹੜੇ ਉਹ ਜਾਣ। ਗੁਪਤ ਰਹਿਣ ਦੀ ਸ਼ਰਤ ਦੇ ਉੱਤੇ ਉਹਨਾਂ ਨੇ ਵਾਸ਼ਿੰਗਟਨ ਪੋਸਟ ਦੇ ਨਾਲ ਗੱਲਬਾਤ ਕਰਦੇ ਹੋਏ ਜਿਹੜਾ ਉਹ ਇਹ ਬਹੁਤ ਹੀ ਸੈਂਸਿਟਿਵ ਤੇ ਪ੍ਰਾਈਵੇਟ ਜੋ ਗੱਲਬਾਤ ਚੱਲ ਰਹੀ ਸੀ ਅੰਦਰ ਖਾਤੇ ਉਹਦੇ ਬਾਰੇ ਜਿਹੜਾ ਉਹ ਦੱਸਿਆ ਹੈਗਾ ਆ। ਸੋ
DEA ਦੇ ਜਿਹੜੇ ਐਕਟਿੰਗ ਐਡਮਿਨਿਸਟ੍ਰੇਟਰ ਉਸ ਟਾਈਮ ਦੇ ਉੱਤੇ ਡੈਰਿਕ ਮਾਰਚ ਸੀਗੇ, ਉਹਨਾਂ ਨੇ ਵਾਸ਼ਿੰਗਟਨ ਪੋਸਟ ਨੂੰ ਕਿਹਾ ਵੀ ਉਹ ਟੋਟਲੀ ਫੇਵਰ ਦੇ ਵਿੱਚ ਸੀਗੇ। ਜਦੋਂ ਤੋਂ ਹੀ ਇਨਫੈਕਟ ਹੁਣ ਤੋਂ ਹੀ ਨਹੀਂ, ਪਹਿਲੀ ਟਰਮ ਤੋਂ ਹੀ ਜਦੋਂ ਰਾਸ਼ਟਰਪਤੀ ਟਰੰਪ ਪਹਿਲੀ ਵਾਰ ਰਾਸ਼ਟਰਪਤੀ ਬਣੇ ਸੀਗੇ, ਵੀ ਅਸੀਂ ਉਹਨਾਂ ਦੀਆਂ ਪ੍ਰੋਡਕਸ਼ਨ ਲੈਬਸ ਤੇ ਕਮਾਂਡ ਕੰਟਰੋਲ ਲੀਡਰਸ ਜਿਹੜੇ ਆ ਮੈਕਸੀਕੋ ਦੇ ਵਿੱਚ, ਉਹਨਾਂ ਦੇ ਉੱਤੇ ਹਮਲਾ ਜਿਹੜਾ ਉਹ ਕਰੀਏ, ਉਹਨਾਂ ਨੂੰ ਇੱਕ ਹਿਸਾਬ ਦੇ ਨਾਲ ਨਸ਼ਟ ਕਰ ਦਈਏ। ਸੋ ਹੁਣ ਜੁਲਾਈ ਦੇ ਵਿੱਚ ਟੈਰੈਂਸ ਸੀ ਕੋਲ ਜਿਹੜੇ ਉਹ ਨਵੇਂ ਉੱਥੇ ਐਡਮਿਨਿਸਟ੍ਰੇਟਰ ਦੇ ਤੌਰ ਦੇ ਉੱਤੇ ਆਏ ਹੈਗੇ ਆ। ਇਹ ਜਿਹੜਾ ਉਹ ਮੰਨਿਆ ਜਾਂਦਾ ਆ, ਇਹ ਦੱਸਿਆ ਜਾਂਦਾ ਆ ਵੀ ਇਹ ਜਿਹੜੇ ਕਾਰਟਲਸ ਆ, ਉਹਨਾਂ ਨੇ ਬਹੁਤ ਸਾਰੇ ਜਿਹੜੇ ਅਮਰੀਕਨਸ ਆ, ਉਹਨਾਂ ਨੂੰ ਜਿਹੜਾ ਉਹ ਮਾਰਿਆ ਆ। ਕਹਿੰਦੇ ਵੀ ਇਨਫੈਕਟ ਕਿਸੇ ਵੀ ਹੋਰ ਅੱਤਵਾਦੀ ਜਥੇਬੰਦੀ ਤੋਂ ਜ਼ਿਆਦਾ ਇਹਨਾਂ ਕਾਰਟਲਸ ਦੇ ਦੁਆਰਾ ਜਿਹੜੇ ਅਮਰੀਕਨਸ ਨੂੰ ਮਾਰਿਆ ਗਿਆ ਹੈਗਾ ਆ। ਨਾਲ ਹੀ ਉਹਨਾਂ ਨੇ ਇਹ ਕਿਹਾ ਵੀ ਅਸੀਂ ਮੈਕਸੀਕਨ ਸਰਕਾਰ ਦਾ ਧੰਨਵਾਦ ਵੀ ਕਰਦੇ ਹਾਂ ਵੀ ਜਿਹੜੇ ਨਵੇਂ ਪ੍ਰੈਜ਼ੀਡੈਂਟ ਉੱਥੇ ਦੇ ਕਲੌਡੀਆ ਸ਼ੈਨਬਾਮ, ਉਹਨਾਂ ਨੇ ਕਾਫੀ ਜ਼ਿਆਦਾ ਉੱਥੇ ਗ੍ਰਿਫਤਾਰੀਆਂ ਜਿਹੜੀਆਂ ਉਹ ਕੀਤੀਆਂ ਆ, ਤੇ ਜਿਹੜੇ ਕਾਰਟਲਸ ਦਾ ਰਸਤਾ ਆ ਉਸ ਨੂੰ ਬੇਸਿਕਲੀ ਥੋੜਾ ਬਹੁਤਾ ਜਿਹੜਾ ਇਸ ਦੇ ਵਿੱਚ ਰੋਕਿਆ ਹੈਗਾ ਆ। ਸੋ ਜਿਹੜੇ ਸਾਬਕਾ DEA ਦੇ ਏਜੰਟ ਆ ਮਾਰਚ, ਉਹ ਕਹਿੰਦੇ ਵੀ ਮੇਰੀ ਪੋਜੀਸ਼ਨ ਹਮੇਸ਼ਾ ਹੀ ਇਹੀ ਰਹੀ ਆ ਵੀ ਆਪਾਂ ਮਿਲ ਜੁਲ ਕੇ ਕੋਲੈਬੋਰੇਟ ਕਰਕੇ ਤੇ ਕੋਆਪਰੇਟ ਕਰਕੇ ਇੱਕ ਦੂਜੇ ਦੇ ਨਾਲ ਅੱਗੇ ਵੱਧ ਕੇ ਮੈਕਸੀਕੋ ਦੇ ਵਿੱਚ ਇਸ ਨੂੰ ਜਿਹੜਾ ਉਹ ਵਧਾਇਆ ਜਾਵੇ। ਸੋ ਹੁਣ ਦੇਖੋ ਵੀ ਕੀ ਬਣਦਾ ਆ, ਪਰ ਇਹ ਗੱਲ ਹੁਣ ਬਾਹਰ ਆਉਣ ਤੋਂ ਬਾਅਦ 'ਚ ਇਹ ਹੁਣ ਦੇਖਣਾ ਹੋਊਗਾ ਵੀ ਕੀ ਅਮਰੀਕਾ ਅਜੇ ਵੀ ਕਾਰਟਲਸ ਦੇ ਉੱਤੇ ਇਸ ਤਰੀਕੇ ਦੇ ਨਾਲ ਮੈਕਸੀਕੋ 'ਚ ਜਾ ਕੇ ਹਮਲਾ ਕਰਨ ਨੂੰ ਰਾਜੀ ਆ ਜਾਂ ਨਹੀਂ, ਜਾਂ ਫਿਰ ਕਾਂਗਰਸ ਤੋਂ ਅਪਰੂਵਲ ਲੈ ਕੇ ਫਿਰ ਉਸ ਪਾਸੇ ਵੱਲ ਨੂੰ ਅੱਗੇ ਜਿਹੜਾ ਉਹ ਵਧੂਗਾ। ਅੱਗੇ ਹੀ ਆਪਾਂ ਨੂੰ ਪਤਾ ਹਰਜੋਤ ਸਿੰਘ ਜੀ, ਟ੍ਰੇਡ ਦਾ, ਟੈਰਿਫ ਦਾ, ਹੋਰ ਕਈ ਕੁਛ ਰੌਲੇ ਰੱਪੇ ਜਿਹੜੇ ਉਹ ਚੱਲ ਰਹੇ ਆ, ਤੇ ਮੈਕਸੀਕੋ ਇੱਕ ਕਾਫੀ ਵੱਡਾ ਇਸ ਗੱਲੋਂ ਜਿਹੜਾ ਉਹ ਪਾਰਟਨਰ ਟ੍ਰੇਡ ਨੂੰ ਲੈ ਕੇ ਵੀ ਹੈਗਾ ਆ। ਪਰ ਇਹਦੇ ਵਿੱਚ ਵੀ ਕੋਈ ਦੋ ਰਾਵਾਂ ਨੇ ਵੀ ਉੱਥੋਂ ਜਿਹੜੇ ਕਾਰਟਲਸ ਨੇ ਜਿਹੜਾ ਰਾਹ ਬਣਾਇਆ, ਤੇ ਜਿਹੜੇ ਨਸ਼ਾ ਉੱਥੋਂ ਇੱਧਰਲੇ ਪਾਸੇ ਨੂੰ ਸਮਗਲ ਹੁੰਦਾ ਆ, ਉਹਦੇ ਕਰਕੇ ਅਮਰੀਕਾ ਦੇ ਵਿੱਚ ਕਾਫੀ ਜ਼ਿਆਦਾ ਖਰਾਬੀ ਵਧੀ ਵੀ ਹੋਈ ਆ। ਜੀ। ਆਪਾਂ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਹੋਰ ਕਾਫੀ ਇੰਪੋਰਟੈਂਟ ਖਬਰਾਂ ਆ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਜੁੜੇ ਹੋਏ ਨੇ ਆਪਣੇ ਨਾਲ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ, ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਬ੍ਰੇਕ ਤੋਂ ਬਾਅਦ ਧੰਨਵਾਦ ਇੱਕ ਜੀ ਵਾਰੀ ਆਇਆਂ ਫਿਰ ਨੂੰ। ਆਪ ਸਭ ਦਾ ਫੀਡਬੈਕ ਆ ਰਹੀ ਹੈ ਜੀ। ਨਾਲ ਆਪਣੇ ਨਿਰਮਲ ਮਾਨ ਜੀ ਵੀ ਜੁੜੇ ਨੇ, ਊੜਾ ਡੈਟ ਰਿਲੀਫ ਵਾਲੇ, ਉਹਨਾਂ ਨੂੰ ਵੀ ਜੀ ਆਇਆਂ ਨੂੰ ਆਖਦੇ ਹਾਂ। ਹਾਂਜੀ, ਜੀ ਆਇਆਂ ਨੂੰ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਵੈਰੀ ਮਚ, ਥੈਂਕ ਯੂ ਰਾਜ, ਥੈਂਕ ਯੂ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਤੁਹਾਨੂੰ ਵੀ ਤੇ ਖਾਲਸਾ ਸਾਹਿਬ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ। ਸੋ ਨਿਰਮਲ ਮਾਨ ਜੀ, ਆਪਾਂ ਦੇਖਿਆ ਵੀ ਇਸ ਵੀਕ ਦੇ ਵਿੱਚ ਇੰਟਰਸਟ ਰੇਟ ਘੱਟ ਹੋਏ ਆ। ਉਹ ਜਸਟ ਲਾਈਕ 0.25% ਹੀ ਜਿਹੜਾ ਇੰਟਰਸਟ ਰੇਟ ਘੱਟ ਹੋਇਆ ਆ। ਜਿਸ ਇੰਡਸਟਰੀ ਦੇ ਵਿੱਚ ਨਾਲ ਤੁਸੀਂ ਆ, ਉਹ ਸਿੱਧਾ ਹੀ ਇੰਟਰਸਟ ਦੇ ਨਾਲ ਵਾਹ ਵਾਸਤਾ ਆ ਵੀ ਬਹੁਤ ਜ਼ਿਆਦਾ ਲੋਕ ਜਿਹੜੇ ਡੈਟ ਦੇ ਵਿੱਚ ਫਸਦੇ ਆ, ਜਿਹੜਾ ਸਪਾਇਰਲ ਹੁੰਦਾ ਆ, ਉਹ ਇੰਟਰਸਟ ਰੇਟਸ ਦੇ ਨਾਲ ਹੀ ਇਵੈਂਚੁਅਲੀ ਜਿਹੜਾ ਉਹ ਜੁੜਦੀ ਹੈ ਜਾ ਕੇ ਗੱਲ। ਇਹ ਇੰਟਰਸਟ ਰੇਟ ਕੱਟਸ ਦੇ ਨਾਲ ਕੁਝ ਫਰਕ ਪਊਗਾ, ਕੁਝ ਪਿਆ ਆ, ਜਾਂ ਬੈਕ ਟੂ ਸਕੁਅਰ ਵਨ? ਵੈਲ ਦੇਖੋ, ਜੇ ਆਪਾਂ ਕਰੀਏ ਸਿਰਫ ਇੰਟਰਸਟ ਰੇਟ ਮੌਰਗੇਜ ਦੀ ਗੱਲ, ਤੇ ਜਿਹੜਾ ਇਹਦਾ ਇੰਟੀਗ੍ਰੇਸ਼ਨ ਚੇਅਰਮੈਨ ਪਾਵਲ ਨੇ ਤਕਰੀਬਨ ਮਹੀਨਾ ਪਹਿਲਾਂ ਦੇਤਾ ਸੀ ਕਿ ਇੰਟਰਸਟ ਰੇਟ ਘਟਾਉਣੇ ਨੇ। ਸੋ ਜਿਹੜੀ ਇੰਡਸਟਰੀ ਹੈ, ਚਾਹੇ ਵਾਲ ਸਟਰੀਟ ਹੀ ਚਾਹੇ ਬਾਕੀ ਲੈਂਡਿੰਗ ਇੰਡਸਟਰੀ ਹੈ, ਉਹਨਾਂ ਸਾਰਾ ਫੈਕਟਰ ਕਰ ਦਿੱਤਾ ਸੀ। ਸੋ ਕਮਾਲ ਦੀ ਗੱਲ ਇਹ ਹੈ ਕਿ ਜਦੋਂ ਇੰਟਰਸਟ ਰੇਟ ਘਟਿਆ, ਜਿਹੜੇ ਇੰਟਰਸਟ ਰੇਟ ਤੋਂ ਪਹਿਲਾਂ ਹੁਣ ਉਹ ਤੋਂ ਜ਼ਿਆਦਾ ਹੀ, ਕਿਉਂਕਿ ਉਹ ਆਲਰੇਡੀ ਫੈਕਟਰ ਇਨ ਹੀ। ਜੇ ਉਹ ਤੋਂ ਬੈਟਰ ਹੁੰਦਾ ਤਾਂ ਸ਼ਾਇਦ ਹੋਰ ਘਟ ਜਾਂਦਾ। ਪਰ ਅੱਜ ਦੀ ਗੱਲ ਕਰੀਏ ਤੇ ਜਿਹੜਾ ਇੰਟਰਸਟ ਰੇਟ ਅੱਜ ਮੰਡੇ ਨੂੰ ਹੀ ਉਹਦੇ ਨਾਲ ਜ਼ਿਆਦਾ ਹੈ। ਸੋ ਓਵਰਆਲ ਜੇ ਬਾਕੀ ਲੋਨਾਂ ਦੀ ਗੱਲ ਕਰੀਏ, ਜੇ ਤੁਸੀਂ ਹੀ ਲੋਕ ਦੀ ਗੱਲ ਕਰੀਏ ਜਾਂ ਜਿਹੜੇ ਵੀ ਤੁਹਾਡੇ SBA ਲੋਨ ਨੇ, ਡੈਫੀਨਿਟਲੀ ਉਹਨਾਂ ਤੇ ਫਰਕ ਪੈਣਾ, ਕਿਉਂਕਿ ਉਹ ਜਿਹੜੇ ਲੋਨ ਨੇ ਸਿੱਧਾ SBA ਦੇ ਨਾਲ ਰਿਲੇਟਡ ਹੁੰਦੇ ਨੇ। ਹਾਂ, ਆਟੋ ਲੋਨ ਦੇ ਉੱਤੇ, ਹੋਮ ਲੋਨ, ਆਪਣੇ ਆਟੋ ਲੋਨਸ ਹੋ ਗਏ, ਤੁਹਾਡੇ ਕ੍ਰੈਡਿਟ ਕਾਰਡ ਦਾ ਜਿਹੜੇ ਹੁੰਦੇ ਲੋਨ, ਉਹਨਾਂ ਤੇ ਫਰਕ ਪੈਣਾ। ਪਰ ਕ੍ਰੈਡਿਟ ਕਾਰਡ ਤੇ ਜ਼ਿਆਦਾ ਫਰਕ ਤਾਂ ਨਹੀਂ ਪੈਂਦਾ ਕਿ 20-25% ਦੇ ਉੱਤੇ ਜੇ 10% ਹੋਰ ਕੁਆਟਰ% ਘੱਟ ਵੀ ਗਿਆ ਤੇ ਉਹ ਮੁਰਦਾ ਮੁੰਨਿਆ ਜ਼ਿਆਦਾ ਹੌਲਾ ਨਹੀਂ ਹੁੰਦਾ। ਉਹਨਾਂ ਕੀ ਹਿਸਾਬ ਰਹਿਣਾ ਜਿੰਨਾ ਕਿ 21 ਤੋਂ 21.5 ਤੋਂ 21 ਤੋਂ ਸਭ ਪੌਣੇ 21 ਹੋ ਜਾਊਗਾ, ਤਾਂ ਬਹੁਤਾ ਵੱਡਾ ਇੰਪੈਕਟ ਨਹੀਂ ਪੈਣਾ। ਹੁਣ ਦੇ ਨੈਗੇਟਿਵ ਇੰਪੈਕਟ ਇਹ ਪੈਣੇ ਨੇ ਬਿਕਾਜ਼ ਰਾਈਟ ਨਾਓ ਇਨਫਲੇਸ਼ਨ ਅੱਗੇ ਜਾਂਦੀ ਹੈ। ਇਨਫਲੇਸ਼ਨ ਆਲਮੋਸਟ 3 ਦੇ ਕੋਲ ਪਹੁੰਚੀ ਹੋਈ ਆ। ਹੁਣ ਲੈਂਡਿੰਗ ਥੋੜੀ ਜਿਹੀ ਈਜ਼ੀ ਹੋ ਗਈ ਤੇ ਇੰਡਸਟਰੀ ਦੇ ਵਿੱਚ ਲੈਂਡਿੰਗ ਲੋਕੀ ਜਿਹੜੇ ਬਿਜ਼ਨਸ ਨੇ ਬੋਰੋ ਜ਼ਿਆਦਾ ਕਰਨ ਲੱਗ ਪਣਗੇ, ਤੇ ਸ਼ਾਰਟ ਟਰਮ ਇੰਪੈਕਟ ਨਹੀਂ ਪੈਣਾ। ਲੌਂਗ ਟਰਮ ਦੇ ਵਿੱਚ ਇਨਫਲੇਸ਼ਨ ਹੋਰ ਵੱਧ ਜਾਣੀ ਹੈ। ਔਰ ਜਿੱਦਾਂ ਫੈਡ ਨੇ ਇੰਡੀਕੇਸ਼ਨ ਦਿੱਤੀ ਹੈ ਕਿ 2 ਤੋਂ 4 ਵਾਰੀ ਆਪਾਂ ਇੰਟਰਸਟ ਰੇਟ ਹੋਰ ਘਟਾਉਣੇ ਨੇ, 2 ਸਾਲ, 2 ਵਾਰੀ ਇਸ ਸਾਲ, 2 ਵਾਰੀ ਅਗਲੇ ਸਾਲ। ਸੋ ਉਹਦਾ ਸ਼ਾਰਟ ਟਰਮ ਦੇ ਇੰਪੈਕਟ ਪਾਊਗਾ, ਘਰਾਂ ਦੀ ਕੀਮਤਾਂ ਵਗੈਰਾ, ਰੀਫਾਈਨੈਂਸ ਮਾਰਕੀਟ ਚੰਗੀ ਹੋਊਗੀ। ਪਰ ਲੌਂਗ ਟਰਮ ਦੇ ਵਿੱਚ ਇਨਫਲੇਸ਼ਨ ਇੰਨੀ ਵੱਧ ਜਾਣੀ ਹੈ ਕਿ ਜਿਹਦਾ ਆਉਣ ਵਾਲੇ ਟਾਈਮ ਦੇ ਵਿੱਚ ਜ਼ਿਆਦਾ ਨੁਕਸਾਨ ਹੋਣਾ। ਸੋ ਇਹ ਸ਼ਾਰਟ ਟਰਮ ਵਾਸਤੇ ਵਧੀਆ, ਲੌਂਗ ਟਰਮ ਵਾਸਤੇ ਨਹੀਂ ਵਧੀਆ। ਜੀ ਜੀ, ਸੋ ਬਿਲਕੁਲ ਮੈਂ ਵੀ ਇਹੀ ਪੜ੍ਹ ਰਿਹਾ ਸੀ, ਕਹਿੰਦੇ ਜਿਹੜੇ ਫੈਡਰਲ ਰਿਜ਼ਰਵ ਬੋਰਡ ਦੇ ਕੱਟ ਕਰਨ ਦੇ ਨਾਲ ਜਿਨ੍ਹਾਂ ਲੋਕਾਂ ਦੇ ਕੋਲ ਡੈਪਟ ਹੈਗੀ ਆ, ਕਰਜ਼ਾ ਆ, ਉਹਦੇ ਤੇ ਕੋਈ ਬੜਾ ਅਸਰ ਨਹੀਂ ਪੈਣਾ ਹੈਗਾ। ਕਿਉਂਕਿ ਜਿਹੜੇ ਕ੍ਰੈਡਿਟ ਕਾਰਡਾਂ ਦੇ ਰੇਟਸ ਆ ਬਹੁਤੇ, ਉਹ ਤੁਹਾਡੇ ਕ੍ਰੈਡਿਟ ਸਕੋਰ ਦੇ ਉੱਤੇ, ਮੰਥਲੀ ਪੇਮੈਂਟ ਅਮਾਊਂਟ, ਇਹਨਾਂ ਸਾਰਿਆਂ ਤੇ ਡਿਪੈਂਡ ਕਰਦੇ ਹੈਗੇ ਆ। ਸੋ ਆਪਣੇ ਜਿਹੜੇ ਪੰਜਾਬੀ ਭੈਣ ਭਰਾ ਆ ਨਿਰਮਲ ਭਾਜੀ, ਬਹੁਤੇ ਜਾਂ ਟਰੱਕਿੰਗ ਦੇ ਵਿੱਚ ਆ ਜਾਂ ਰੀਟੇਲ 'ਚ ਆ, ਗੈਸ ਸਟੇਸ਼ਨ, ਲਿਕਰ ਸਟੋਰ, ਗਰੋਸਰੀ ਸਟੋਰਸ। ਸੋ ਇਹ ਸਾਰੇ ਬਿਜ਼ਨਸ ਇਸ ਵੇਲੇ ਕਾਫੀ ਡਾਊਨ ਆ। ਟਰੱਕਿੰਗ ਦਾ ਬੜਾ ਬੁਰਾ ਹਾਲ ਆ। ਜਿਹੜੇ ਰੀਟੇਲ ਦੇ ਵਿੱਚ 35 to 40% ਉਹਨਾਂ ਦੀਆਂ ਸੇਲਸ ਘੱਟ ਹੈਗੀਆਂ, ਤੇ ਬਹੁਤ ਲੋਕਾਂ ਦੇ ਸਿਰ ਕਰਜ਼ੇ ਚੜੇ ਹੋਏ ਹੈਗੇ ਆ। ਸੋ ਉਹਨਾਂ ਦਾ ਹੁਣ ਸੋਲੂਸ਼ਨ ਦੱਸੋ ਵੀ ਕੀ ਹੈਗਾ? ਬਿਲਕੁਲ ਗੱਲ ਭਾਜੀ, ਜੋ ਭਾਜੀ ਤੁਹਾਡੀ ਗੱਲ ਬਿਲਕੁਲ ਸਹੀ ਹੈ। ਇਸ ਟਾਈਮ ਤੁਸੀਂ ਇਹ 2-4 ਇੰਡਸਟਰੀਆਂ ਦੀ ਗੱਲ ਕੀਤੀ ਹੈ, ਇਹ ਤਾਂ ਡੈਫੀਨਿਟਲੀ ਬਹੁਤ ਜ਼ਿਆਦੀਆਂ ਹਾਈ ਸਟ੍ਰੈਸ 'ਚ ਹੈਗੀਆਂ ਨੇ। ਪਰ ਐਸੀ ਕੋਈ ਵੀ ਇੰਡਸਟਰੀ ਨਹੀਂ ਹੈ ਇਸ ਟਾਈਮ ਕਿ ਜਿਹਦੇ ਵਿੱਚ ਨਾ ਪ੍ਰੋਬਲਮ ਪੈਂਦੀ ਹੋਵੇ। ਮਤਲਬ ਪੁਰਾਣੇ ਟਾਈਮ ਤੁਸੀਂ ਜਾ ਕੇ ਵੇਖੋ ਤੇ IT ਦੇ ਵਿੱਚ ਕਦੇ ਇਸ਼ੂ ਨਹੀਂ ਆਇਆ। ਹੁਣ IT 'ਚ ਵੀ ਮੇਜਰ ਲੇਆਫਸ ਹੋ ਰਹੇ ਨੇ। ਔਰ ਚਲੋ ਕਈ ਵਾਰ IT 'ਚ ਵੀ ਲੇਆਫਸ ਹੋ ਜਾਂਦੇ ਨੇ, ਪਰ ਕਦੇ ਵੀ ਗਵਰਨਮੈਂਟ ਜੌਬ ਦੇ ਉੱਤੇ ਲੇਆਫ ਨਹੀਂ ਹੋਏ। ਹੁਣ ਸਰਕਾਰੀ ਜੌਬ ਵਾਲਿਆਂ ਨੂੰ ਵੀ ਟੈਨਸ਼ਨ ਹੋਈ ਪਈ ਆ। ਉਹ ਦਿਨ ਮੈਂ ਤੁਹਾਡੀ ਇੱਕ ਦਿਨ ਨਿਊਜ਼ ਸੁਣਦਾ ਪਿਆ ਕਿ ਹੁਣ ਜਿਹੜੇ ਸਟ੍ਰੈਸ ਇੰਨਾ ਜ਼ਿਆਦਾ ਪਿਆ, ਜਿਹੜੇ ਮੈਡੀਕਲ ਸੈਕਟਰ 'ਚ ਕੰਮ ਕਰਦੇ ਨੇ। ਤੇ ਇਸ ਟਾਈਮ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਬੰਦਾ ਜਿਹੜਾ ਸੌਖਾ ਉਹਨਾਂ ਹੈਗਾ ਜਿਹੜਾ ਅੱਜ ਤੋਂ 4-5 ਸਾਲ ਸੌਖਾ ਪਹਿਲਾਂ ਸੀ। ਜੀ ਹੁੰਦਾ ਕੀ ਹੈ, ਜਿਹੜਾ ਸਿਸਟਮ ਇਦਾਂ ਦਾ ਬਣਿਆ ਕ੍ਰੈਡਿਟ ਕਾਰਡ ਦਾ ਕਿ ਉਹ ਮਹੀਨੇ ਦੀ ਮਿਨੀਮਮ ਪੇਮੈਂਟਸ ਆਪਾਂ ਦੇਈ ਜਾਂਦੇ ਆ, ਤੇ ਉਹ ਸਿਸਟਮ ਦੇ ਤੁਹਾਡੇ ਵਿੱਚ ਨਾਲ ਰਚ ਜਾਂਦੀਆਂ ਨੇ ਤੇ ਬੰਦੇ ਯੂਜ਼ ਟੂ ਹੋ ਜਾਂਦੇ ਨੇ ਉਹਦੇ। ਮੈਂ ਤਾਂ ਇਹੀ ਕਹਿੰਦਾ ਹੁੰਦਾ ਕਿ ਜੇ 3 ਮਹੀਨੇ ਤੁਸੀਂ ਮਿਨੀਮਮ ਪੇਮੈਂਟਸ ਦੇ ਰਹੇ ਹੋ ਤੇ ਆਪਣਾ ਕ੍ਰੈਡਿਟ ਕਾਰਡ ਦੀ ਸਟੇਟਮੈਂਟ ਚੁੱਕ ਕੇ ਵੇਖ ਲਓ। ਉਹਦੇ ਤੇ ਲਿਖਿਆ ਹੁੰਦਾ ਕਿ ਜੇ ਤੁਸੀਂ ਮਿਨੀਮਮ ਪੇਮੈਂਟ ਦਿਓਗੇ ਤੇ ਇਹਨੂੰ ਕਿੰਨਾ ਟਾਈਮ ਲੱਗਦਾ ਪੇ ਆਫ ਕਰਨ ਨੂੰ। ਔਨ ਐਵਰੇਜ 35 ਤੋਂ 50 ਸਾਲ ਲੱਗ ਸਕਦੇ ਨੇ ਕੋਈ ਵੀ ਕ੍ਰੈਡਿਟ ਕਾਰਡ ਜੇ ਤੁਸੀਂ ਮਿਨੀਮਮ ਪੇਮੈਂਟ ਕਰਦੇ ਹੋ। ਇੰਟਰਸਟ ਰੇਟ ਇੰਨਾ ਜ਼ਿਆਦਾ ਹਾਈ ਹੈ। ਜੀ ਜੀ ਜੀ। ਸੋ ਮੈਂ ਤੇ ਅੱਗੇ ਵੀ ਆਪਾਂ ਆਪਸ਼ਨ ਕਰਦੇ ਹਾਂ, ਕਿਉਂਕਿ ਸਾਨੂੰ ਆਲਮੋਸਟ ਆਈਡੀਆ ਹੋ ਜਾਂਦਾ ਕਿ ਕਿਹੜੀ ਇੰਡਸਟਰੀ ਸਟ੍ਰੈਸ ਤੇ ਕਦੋਂ ਜ਼ਿਆਦੀ ਆ, ਕਿੰਨੀਆਂ ਸਾਨੂੰ ਕਾਲਾਂ ਆਉਂਦੀਆਂ ਨੇ, ਕਿੱਥੋਂ ਆਉਂਦੀਆਂ ਨੇ। ਔਰ ਇਸ ਟਾਈਮ ਕਾਫੀ ਜ਼ਿਆਦੀਆਂ ਕਾਲਸ ਆ ਰਹੀਆਂ ਨੇ। ਔਰ ਸਿਚੁਏਸ਼ਨ ਥੋੜੀ ਇੰਨੀ ਜ਼ਿਆਦੀ ਕਦੇ ਖਰਾਬ ਨਹੀਂ ਹੋਈ ਜਿੰਨੀ ਇਸ ਟਾਈਮ ਖਰਾਬ ਹੋਈ ਹੈ, ਕਿਉਂਕਿ ਡੈਟ ਜਿਹੜਾ ਸੀ ਨਾ
ਪਹਿਲਾਂ ਡੈਟ ਪਹਿਲਾਂ ਵੀ ਹੁੰਦਾ ਸੀ, ਪਰ ਉਹਦੀ ਜਿਹੜੀ ਅਮਾਊਂਟ ਹੀ ਉਹ ਘੱਟ ਸੀ। ਹੁਣ ਕਿਉਂਕਿ ਲੋਕਾਂ ਨੇ ਬੋਰੋ ਬਹੁਤ ਕਰ ਲਿਆ ਪਿੱਛੇ ਪੈਂਡੈਮਿਕ ਦੇ ਵਿੱਚ, ਪੈਸੇ ਬਹੁਤ ਹਨ, ਤੇ ਜੀ ਉਹ ਜਿਹੜਾ ਲੈਵਲ ਜਿਹੜਾ ਡੈਟ ਦਾ ਬਹੁਤ ਜ਼ਿਆਦਾ ਵੱਧ ਚੁੱਕਿਆ। ਕੀ ਲੈਵਲ ਤੇ ਰਿਹਾ ਮੈਂ ਉੱਤੇ ਇਸ ਟਾਈਮ? ਸੌਰੀ ਮੈਂ ਤੁਹਾਨੂੰ ਵਿੱਚੇ ਟੋਕ ਰਿਹਾ, ਕੋਈ ਹੈ ਕੋਈ ਐਸਟੀਮੇਟਡ ਐਵਰੇਜ, ਕੋਈ ਨੰਬਰ ਤੁਹਾਡੇ ਸਾਹਮਣੇ ਹੈਗਾ? ਮੈਂ ਆਪਣੀ ਦੇਖੋ ਇੰਡਸਟਰੀ, ਜੇ ਆਪਾਂ ਗੱਲ ਕਰੀਏ ਟਰੱਕ ਇੰਡਸਟਰੀ ਦੀ ਗੱਲ ਕਰੀਏ, ਬਾਕੀ ਹਰ ਇੰਡਸਟਰੀ ਨੂੰ ਆਪਾਂ ਜੇ ਸੈਗਰੇਟ ਕਰੀਏ ਤਾਂ ਉਹਨਾਂ ਦਾ ਕਰ ਸਕਦੇ ਹਾਂ। ਨੈਕਸਟ ਟਾਈਮ ਮੈਂ ਆਹੀ ਕਰਾਂਗਾ, ਨੰਬਰ ਲੈ ਕੇ ਆਵਾਂਗਾ ਪੂਰੇ ਦੇ ਪੂਰੇ। ਪਰ ਜੇ ਟਰੱਕਿੰਗ ਦੀ ਗੱਲ ਕਰੀਏ, ਔਨ ਐਵਰੇਜ 1.5 ਤੋਂ ਲੈ ਕੇ 2.5 ਲੱਖ ਤੱਕ ਜਿਹੜਾ ਹੁੰਦਾ ਕਰਦਾ ਮੋਸਟਲੀ। ਬੈਡ 1.5 ਤੋਂ ਲੈ ਡੈਟ ਕੇ ਹੈ 2.5 ਸਾਰਾ, ਲੱਖ ਬੈਡ ਡੈਟ? ਬੈਡ ਡੈਟ, ਟੋਟਲੀ ਬੈਡ ਡੈਟ, ਜਿਹੜਾ ਅਨਸਿਕਿਉਰਡ ਡੈਟ ਹੈ, ਜਿੱਦਾਂ ਕ੍ਰੈਡਿਟ ਕਾਰਡ ਦਾ ਹੋ ਗਿਆ, ਲੋਕਾਂ ਦੇ ਇਕਵਿਪਮੈਂਟ ਵੀ ਆ ਗਏ ਨੇ। ਔਰ ਐਸੇ ਵੀ ਦੇਖੇ ਨੇ ਮੈਂ ਆਪਣੀ ਇੰਡਸਟਰੀ ਦੇ ਵਿੱਚ, ਜਿਹੜੇ ਆਪਣੇ ਭਾਈਚਾਰੇ ਦੇ ਵਿੱਚ ਬਹੁਤ ਵੱਡੀਆਂ ਕੰਪਨੀਆਂ ਨੇ, 20-25 ਮਿਲੀਅਨ ਡਾਲਰਸ ਵੀ ਡੈਟ ਹੈਗਾ ਉਹਨਾਂ ਦੇ ਉੱਤੇ, ਕਿਉਂਕਿ ਫਲੀਟ ਬਹੁਤ ਵੱਡੀ ਖਰੀਦ ਲਈ, ਹੁਣ ਚੱਲਦੀ ਨਹੀਂ ਪਈ, ਉਹ ਸਾਰੇ ਚੁੱਕ ਕੇ ਫਲੀਟ ਵਾਪਸ ਲੈ ਗਏ ਨੇ, ਹੁਣ 20 ਮਿਲੀਅਨ ਦਾ। ਔਰ ਕਈ ਵਾਰੀ ਆਪਸ਼ਨ ਕਰਦੇ ਜੀ ਅਸੀਂ ਡੈਟ ਸੈਟਲਮੈਂਟ ਨਹੀਂ ਕਰਾਉਣਾ, ਅਸੀਂ ਬੈਂਕਰਪਸੀ ਕਰ ਲੈਂਦੇ ਹਾਂ। ਠੀਕ ਹੈ, ਬੈਂਕਰਪਸੀ ਕਰਨ ਵਾਸਤੇ ਉਹਨਾਂ ਨੂੰ ਜਾਂ ਜੇ ਚੈਪਟਰ 13 ਕਰਦੇ ਨੇ, ਫਿਰ ਸਾਰਾ ਡੈਟ ਰੀਸਟਰਕਚਰ ਕਰਨਾ, ਪੇਮੈਂਟਾਂ ਫਿਰ ਬਣਨੀਆਂ ਨੇ, ਬੈਂਕਰਪਸੀ ਵੀ ਹੋ ਜਾਣੀ ਹੈ। ਚੈਪਟਰ 7 ਜਾਂਦੇ ਨੇ ਤੇ ਫਿਰ ਉਹ ਜਿਹੜਾ ਉਹਨਾਂ ਦੇ ਐਸੈਟਸ ਹੈਗੇ ਨੇ ਕੰਪਨੀ ਦੇ ਨਾਂ ਤੇ, ਉਹ ਸਾਰੇ ਲਿਕੁਇਡੇਟ ਕਰਨੇ ਪੈਣੇ ਨੇ। ਟਰੱਕ, ਗੱਡੀਆਂ, ਕਾਰ, ਜੋ ਵੀ ਕੰਪਨੀ ਦੇ ਨਾਂ ਤੇ ਹੈਗਾ, ਜਾਂ ਜਿਹੜੇ ਯਾਰਡ ਨੇ, ਉਹ ਲੋਕਾਂ ਨੂੰ ਵੇਚਣੇ ਪੈਂਦੇ ਪਏ। ਸੋ ਅਮਰੀਕਾ ਦੇ ਵਿੱਚ 1.2 ਟ੍ਰਿਲੀਅਨ ਡਾਲਰ ਦੀ ਕ੍ਰੈਡਿਟ ਕਾਰਡ ਦੀ ਡੈਪਟ ਆ। ਇਹਦਾ ਨਿਰਮਲ ਭਾਜੀ ਕਾਰਨ ਇਹ ਵੀ ਆ ਵੀ ਅੱਜ ਤੋਂ 20 ਸਾਲ ਪਹਿਲਾਂ ਨਾ ਜਿਹੜੀ ਕ੍ਰੈਡਿਟ ਕਾਰਡਾਂ ਦੀ ਲਿਮਿਟ ਬੜੀ ਘੱਟ ਹੁੰਦੀ ਸੀ, 5000 10,000 ਮੈਕਸਿਮਮ ਇੰਨੀ ਕੁ ਹੁੰਦੀ ਸੀ। ਹੁਣ ਮੈਂ ਦੇਖਦਾ 25 50 ਹਜ਼ਾਰ, ਜਦੋਂ ਲਿਮਿਟ ਇੰਨੀ ਵੱਧ ਜਾਂਦੀ ਆ ਤਾਂ ਲੋਕ ਵਿੱਚ ਚੱਕੀ ਜਾਂਦੇ ਫੱਟੇ। ਬਿਲਕੁਲ ਆਪਣੇ ਬਿਲਕੁਲ ਚੱਕ ਹੁੰਦੇ। ਕਮਾਈ ਜੀ ਬਿਲਕੁਲ ਬਾਅਦ ਚ ਆਪਣੀ ਹੋ ਰਿਹਾ ਅਨਫੋਰਚੂਨੇਟਲੀ। ਤੇ ਉਹੀ ਮਿਨੀਮਮ ਪੇਮੈਂਟ, ਜਿਹੜੀ ਜਿੰਨੀ ਕਿ ਮਿਨੀਮਮ ਪੇਮੈਂਟ ਦਿੰਦੇ ਆ, ਅਪਰੋਕਸੀਮੇਟਲੀ ਉਨੀ ਮਿਨੀਮਮ ਪੇਮੈਂਟ ਦੇ ਨਾਲ ਉਹ 2 ਤੋਂ ਤਕਰੀਬਨ 4 ਸਾਲ ਦੇ ਵਿੱਚ ਆਪਣਾ ਸਾਰਾ ਡੈਟ ਪੇ ਆਫ ਕਰ ਸਕਦੇ ਨੇ। ਔਰ ਕਈ ਵਾਰ ਹੁੰਦਾ ਕਿ ਕਹਿੰਦੇ ਕਿ ਅਪ ਟੂ 60% ਜਿਹੜਾ ਪੈਸਾ ਬਚ ਜਾਂਦਾ, ਕਈ ਵਾਰ 60% ਤੋਂ ਵੀ ਜ਼ਿਆਦਾ ਬਚ ਜਾਂਦਾ। ਪਰ ਇੱਕ ਗੱਲ ਜਿਹੜੀ ਆਪਾਂ ਨੂੰ ਫੋਕਸ ਕਰਨ ਦੀ ਲੋੜ ਹੈ, ਮੈਂ ਸਾਰੇ ਇਹੀ ਕਹਾਂਗਾ ਕਿ ਜਿਹੜਾ ਇਹ ਪ੍ਰੋਗਰਾਮ ਹੈ, ਇਹ ਕਰਜ਼ੇ ਤੋਂ ਛੁਟਕਾਰਾ ਜਾਂ ਬਚਾਉਣ ਦਾ, ਜਾਂ ਕਰਜ਼ੇ ਤੋਂ ਬਚਣ ਦੀ ਇੱਕ ਤਰ੍ਹਾਂ ਦੀ ਪ੍ਰੋਗਰਾਮ ਹੈ। ਇਹ ਕੋਈ ਇਨਵੈਸਟਮੈਂਟ ਪ੍ਰੋਗਰਾਮ ਨਹੀਂ, ਤੁਹਾਨੂੰ ਅਸੀਂ 40% ਜਾਂ 50% ਪੈਸੇ ਬਣਾ ਕੇ ਦੇਣੇ ਨੇ। ਸੋ ਇਹਦੇ ਤੇ ਫੋਕਸ ਕਰਿਆ ਕਰੇ ਜਿਹੜੇ ਵੀ ਕਾਲ ਕਰਦੇ ਨੇ, ਕਿ ਹਾਂ ਵੀ ਕਰਜ਼ੇ ਤੋਂ ਕਿੰਨੀ ਛੇਤੀ ਤੋਂ, ਕਿਉਂਕਿ ਐਸੇ ਵੀ ਕਲਾਇੰਟ ਹੈਗੇ ਨੇ ਜਿਹੜੇ ਪਿਛਲੇ 8 ਸਾਲ ਉਹਨਾਂ ਨੇ ਪਹਿਲਾਂ ਕਾਲ ਕੀਤੀ ਸੀ ਕਿ ਭਾਜੀ ਕੋਈ ਗੱਲ ਨਹੀਂ, ਘਰ ਸਲਾਹ ਕਰਕੇ ਤੁਹਾਨੂੰ ਫੋਨ ਕਰਦੇ ਹਾਂ। 8 ਸਾਲ ਬਾਅਦ ਕਾਲ ਆਈ, ਕਰਜ਼ਾ ਤਕਰੀਬਨ ਉਨਾ ਕੀ ਹੈ, ਕੋਈ ਹੋਇਆ 1000 1,500 ਘੱਟ ਹੋਇਆ ਤਾਂ ਉਹੀ ਹੋ ਜਾਂਦਾ। ਠੀਕ ਹੈ। ਜੀ ਤੋ ਨੰਬਰ ਦੱਸਦਾ ਚੱਲਾਂ ਜੀ। ਨੰਬਰ ਹੈ ਸਾਡਾ 888 888 9914 8888889914, ਔਰ ਵੈਬਸਾਈਟ ਹੈ ਸਾਡੀ ura.org। ਬਿਲਕੁਲ। ਸੋ ਬੰਦਾ ਕਈ ਵਾਰੀ ਐਸੀ ਕਸੂਤੀ ਸਥਿਤੀ 'ਚ ਫਸ ਜਾਂਦਾ। ਹੁਣ ਤਾਂ ਚਲੋ ਕੀਤੀਆਂ ਤਾਂ ਆਪਣੀਆਂ ਹੀ ਗਲਤੀਆਂ ਹੁੰਦੀਆਂ, ਜਿਹਦੇ ਕਰਕੇ ਗਾਂਹ ਤੋਂ ਗਾਂਹ ਬੰਦਾ ਧੱਸਦਾ ਜਾਂਦਾ ਆ। ਤੇ ਪਰ ਇਹ ਤੁਹਾਡੇ ਕੋਲ ਮੌਕਾ ਆ, ਇੱਕ ਕਲੀਨ ਸਲੇਟ ਦੇ ਨਾਲ ਤੁਸੀਂ ਮੁੜ ਕੇ ਵਾਪਸ ਆ ਸਕਦੇ ਆ। ਔਖੇ ਤਾਂ ਦੇਖੋ ਪਹਿਲਾਂ ਹੀ ਹੋਏ ਪਏ ਆ, ਤੇ ਥੋੜ੍ਹਾ ਜਿਹਾ ਹੋਰ ਆਪਣੇ ਆਪ ਨੂੰ ਕਲੀਨ ਜਿਹੜਾ ਉਹ ਕਰਨਾ ਪੈਣਾ, ਸਾਫ਼ ਸੁਥਰਾ ਜਿਹੜਾ ਕਰਨਾ ਪੈਣਾ, ਵੀ ਇਹ ਕਰਜ਼ੇ ਦੀ ਮਾਰ ਤੋਂ ਜਿਹੜਾ ਉਹ ਤੁਸੀਂ ਬਚੋ। ਬਾਅਦ ਦੇ ਵਿੱਚ ਹਰਜੋਤ ਸਿੰਘ ਜੀ, ਆਪਾਂ ਨੂੰ ਪਤਾ ਵੀ ਕਰਜ਼ੇ ਨੂੰ ਲੈ ਕੇ ਫਿਰ ਕਿੱਦਾਂ ਦੀਆਂ ਨਿਊਜ਼ ਵਗੈਰਾ ਜਿਹੜੀਆਂ ਹੁੰਦੀਆਂ, ਆਪਾਂ ਨਹੀਂ ਚਾਹੁੰਦੇ ਵੀ ਆਪਣੇ ਲੋਕ ਕੋਈ ਇੱਦਾਂ ਦੇ ਪਾਸੇ ਵੱਲ ਨੂੰ ਜਿਹੜਾ ਉਹ ਸੋਚਣ ਜਾਂ ਉਹ ਵਧਣ। ਇਸ ਲਈ ਬੈਟਰ ਆ ਵੀ ਇੱਥੇ ਆਪਸ਼ਨਸ ਅਵੇਲੇਬਲ ਆ। ਜਿੰਨੀ ਦੇਰ ਤੱਕ ਇਹ ਆਪਸ਼ਨਸ ਅਵੇਲੇਬਲ ਆ, ਕਿ ਇਹ ਨਹੀਂ ਪਤਾ ਵੀ ਆਉਂਦੇ ਬਿੱਲਾਂ ਦੇ ਵਿੱਚ ਕਿਤੇ ਵੀ ਜਿਹੜੇ ਡੈਟ ਕੰਸੋਲੀਡੇਸ਼ਨ ਜਾਂ ਇਹ ਡੈਟ ਮਾਫ ਕਰਨ ਵਾਲੀਆਂ ਚੀਜ਼ਾਂ ਆ, ਬਾਅਦ 'ਚ ਉਹ ਵੀ ਉੱਡ ਜਾਣ। ਸੋ ਉਸ ਦਾ ਫਾਇਦਾ ਜਿਹੜਾ ਉਹ ਤੁਹਾਨੂੰ ਚੱਕ ਲੈਣਾ ਚਾਹੀਦਾ ਆ। ਤੇ ਜਿਹੜੀ ਉਹਨਾਂ ਨੇ ਬੋਟਮ ਲਾਈਨ ਦੱਸੀ ਆ ਵੀ ਜੇ ਤੁਸੀਂ 3 ਮਿਨੀਮਮ ਪੇਮੈਂਟ ਦੇਤੀਆਂ, ਤੇ ਇਹਦਾ ਮਤਲਬ ਵੀ ਖਤਰੇ ਦਾ ਘੁੱਗੂ ਵੱਜ ਚੁੱਕਾ ਆ। ਤੇ ਤੁਸੀਂ ਇੱਕ ਵਾਰੀ ਕਾਲ ਕਰੋ ਤੇ ਦੇਖੋ ਵੀ ਕੀ ਤੁਹਾਡੀਆਂ ਜਿਹੜੀਆਂ ਆਪਸ਼ਨਸ ਹੈਗੀਆਂ। ਤੇ ਨਿਰਮਲ ਮਾਨ ਜੀ ਦੇ ਨਾਲ ਤੁਸੀਂ ਕੰਟੈਕਟ ਕਰ ਲਓ। ਤੇ ਫੋਨ ਨੰਬਰ ਨਿਰਮਲ ਮਾਨ ਜੀ ਇੱਕ ਵਾਰੀ ਫਿਰ ਦੱਸ ਦਿਓ ਜੀ। 888 888 9914 888 888 ਜੀ। ਤੇ ਬਹੁਤ ਬਹੁਤ ਧੰਨਵਾਦ ਨਿਰਮਲ ਮਾਨ ਜੀ, ਗੱਲਬਾਤ ਦੇ ਲਈ। ਸ਼ੁਕਰੀਆ ਜੀ। ਮਿਲਦੇ ਆ ਫਿਰ ਅਗਲੀ ਵਾਰੀ। ਸਤਿ ਸ਼੍ਰੀ ਅਕਾਲ ਜੀ। ਤੇ ਹਰਜੋਤ ਜੀ, ਆਪਾਂ ਇੱਕ ਛੋਟੀ ਜਿਹੀ ਹੋਰ ਕੁਇਕ ਬ੍ਰੇਕ ਲੈ ਲੈਂਦੇ ਹਾਂ, ਤੇ ਉਸ ਤੋਂ ਬਾਅਦ ਦੇ ਵਿੱਚ ਆਪਾਂ ਵਾਪਸ ਮੁੜਾਂਗੇ ਤੇ ਗੱਲਬਾਤ ਨੂੰ ਇਦਾਂ ਹੀ ਜਿਹੜਾ ਉਹ ਜਾਰੀ ਰੱਖਦੇ ਹਾਂ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਸੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜੀ। ਤੇ ਆਪਣੇ ਨਾਲ ਹਰਜੋਤ ਸਿੰਘ ਜੀ ਇੰਦਰਜੀਤ ਸਿੰਘ ਬਰਾੜ ਜੀ ਜਿਹੜੇ ਹੋਏ ਨੇ, ਜਿਵੇਂ ਆਪਾਂ ਜਾਣਦੇ ਹਾਂ ਵੀ ਕੌਮੀ ਸ਼ਹੀਦ ਜਸਵੰਤ ਸਿੰਘ ਜੀ ਖਾਲੜਾ, ਉਹਨਾਂ ਦੇ ਨਾਮ ਦੇ ਉੱਤੇ ਫਰੈਜ਼ਨੋ ਦੇ ਵਿੱਚ ਪਾਰਕ ਵੀ ਹੈ ਤੇ ਹੁਣ ਇੱਕ ਐਲੀਮੈਂਟਰੀ ਸਕੂਲ ਵੀ ਬਣਿਆ ਆ। ਬੀਤੇ ਦਿਨਾਂ ਦੇ ਵਿੱਚ ਉਹਨਾਂ ਦੀ ਜਿਹੜੀ ਬਰਸੀ ਆ ਉਹ ਸੀਗੀ, ਸ਼ਹਾਦਤ ਦਾ ਦਿਨ ਜਿਹੜਾ ਉਹ ਸੀਗਾ, ਤੇ ਉਸ ਦਿਨ ਨੂੰ ਯਾਦ ਕਰਦਿਆਂ ਹੋਇਆਂ ਇੱਥੇ ਫਰੈਜ਼ਨੋ ਦੇ ਵਿੱਚ ਪ੍ਰੋਗਰਾਮ ਜਿਹੜੇ ਕੁਛ ਉਲੀਕੇ ਗਏ ਨੇ, ਉਹਦੇ ਬਾਰੇ ਕੁਝ ਜਾਣਕਾਰੀ ਆਪਣੇ ਨਾਲ ਉਹ ਸਾਂਝੀ ਕਰਨਗੇ। ਹਾਂਜੀ ਇੰਦਰਜੀਤ ਬਰਾੜ ਜੀ, ਸਵਾਗਤ ਹੈ ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ। ਇੰਦਰਜੀਤ ਬੇਨਤੀ ਕਰਦਾ ਜੀ ਸਾਰੇ ਸਰੋਤਿਆਂ ਨੂੰ ਤੇ ਹੋਸਟ ਤੇ ਦੋਸਤ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਤੇ ਬਹੁਤ ਵਧੀਆ ਮੁੱਢਲੀ ਜਾਣਕਾਰੀ ਸਾਨੂੰ ਇਸ ਪਲੇਟਫਾਰਮ ਤੋਂ ਮਿਲਦੀ ਹੈ। ਤੇ ਮੈਂ ਬਸ ਸੰਗਤ, ਲੋਕਲ ਸੰਗਤ ਨੂੰ, ਬਾਕੀ ਦਾ ਜਿੰਨਾ ਵੀ ਕੋਈ ਆਸ ਕੇ ਬੜੀ ਵਧੀਆ ਗੱਲ ਹੈਗੀ ਹੈ, ਲੋਕਲ ਸੰਗਤ ਨੂੰ ਇਹੀ ਬੇਨਤੀ ਕਰਦਾ ਹੈ ਕਿ ਕੱਲ ਸਰਦਾਰ ਸ਼ਹੀਦ ਜਸਵੰਤ ਸਿੰਘ ਖਾਲੜਾ ਜੀ ਦੇ ਪਾਰਕ ਦੇ ਵਿੱਚ ਤੇ ਗਦਰੀ ਬਾਬਿਆਂ ਦੇ ਟੀਮ ਵੱਲੋਂ ਤੇ ਇੱਕ ਪਾਰਕ ਦੇ ਵਿੱਚ ਬਾਬੇ ਹੈਗੇ ਉਹਨਾਂ ਦੀ ਟੀਮ ਵੱਲੋਂ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਉਸ ਪ੍ਰੋਗਰਾਮ ਦੇ ਵਿੱਚ ਅਸੀਂ ਬੁਲਾਰਿਆਂ ਨੇ ਤਾਂ ਜਿਹੜਾ ਬੋਲਣਾ, ਪਰ ਅਸੀਂ ਨਾਲ SB 509 ਦੇ ਉੱਤੇ ਵੀ ਸਾਈਨ ਇਨ ਕਰਾਉਣੇ ਹੈਗੇ ਆ। ਤੇ ਵੱਧ ਤੋਂ ਵੱਧ ਸੰਗਤ ਆਵੇ ਤੇ ਵੱਧ ਤੋਂ ਵੱਧ ਸਾਈਨ ਹੋ ਜਾਣ, ਕਿਉਂਕਿ ਆਪਾਂ ਬਹੁਤ ਪਿੱਛੇ ਆ। ਤੇ ਇਸ ਜਿਹੜਾ ਹੁਣ ਮੇਰੇ ਜਿੰਨਾ ਮੈਂ ਸੋਚਦਾ ਵੀ ਜਿਵੇਂ ਹਰਜੋਤ ਖਾਲਸਾ ਜੀ ਨੇ ਪਹਿਲਾਂ 2-3 ਦਿਨ ਪਹਿਲਾਂ ਗੱਲਬਾਤ ਖਬਰਾਂ 'ਚ ਕਰਦਿਆਂ ਕਿਹਾ ਸੀਗਾ ਵੀ ਆਪਾਂ ਤਾਂ ਬਹੁਤ 800-900 ਸਾਈਨ ਹੀ ਹੋਏ ਆ, ਤੇ ਸਾਈਨ ਦੀ ਬਹੁਤ ਲੋੜ ਹੈਗੀ ਆ। ਤੇ ਵੱਧ ਤੋਂ ਵੱਧ ਸੰਗਤ ਜੀ ਨੂੰ ਇਹੀ ਅਪੀਲ ਹੈ ਵੀ ਵੱਧ ਤੋਂ ਵੱਧ ਆਉਣ ਉੱਥੇ ਤੇ ਵੱਧ ਤੋਂ ਵੱਧ ਸਾਈਨ ਹੋ ਸਕਣ। ਸਮਾਂ ਕੀ ਹੈ ਜੀ ਇੰਦਰਜੀਤ ਜੀ, ਸਮਾਂ ਦੱਸ ਦਿਓ। ਹਾਂਜੀ, ਸਮਾਂ ਆਪਣੇ ਹੈਗਾ ਜੀ, ਵੈਸੇ ਤਾਂ ਪ੍ਰੋਗਰਾਮ ਤਾਂ 1 ਵਜੇ ਤੋਂ ਹੈਗਾ ਜੀ, 1 ਤੋਂ 5 ਹੈ ਜੀ। ਠੀਕ ਹੈ ਜੀ। ਪਰ ਉਦੋਂ ਪਹਿਲਾਂ ਆ ਕੇ ਅਸੀਂ ਸਾਈਨ ਇਨ ਕਰ ਦਿੰਦੇ ਹਾਂ, ਫਿਰ ਆਪਾਂ ਇਕੱਠੇ ਇੱਕੋ ਹੀ ਆ ਜਾਵਾਂਗੇ ਤਾਂ ਸਾਰਿਆਂ ਨੂੰ ਕਈ ਵਾਰੀ ਇੰਨਾ ਐਜੂਕੇਟ ਨਹੀਂ ਹੁੰਦੇ ਕਈ ਬੰਦੇ ਜਿਹੜੇ ਕਿ ਉਹਨੂੰ ਪ੍ਰੋਪਰ, ਉਹ ਸਿਰਫ ਆਪਾਂ ਨੂੰ ਨਾਮ ਤੇ ਐਡਰੈਸ ਤੇ ਉਹਦੀ ਈਮੇਲ ਤੇ ਫੋਨ ਨੰਬਰ, ਇਹ 4-5 ਚੀਜ਼ਾਂ ਚਾਹੀਦੀਆਂ। ਤੇ ਇਹ ਹੁਣ ਕਈ ਵਾਰੀ ਆਪਣੇ ਬਜ਼ੁਰਗਾਂ ਕੋਲੇ ਉਹਨਾਂ ਨੂੰ ਨਹੀਂ ਪਤਾ ਹੁੰਦਾ ਗਾ ਵੀ ਈਮੇਲ ਕੀ ਹੈ। ਚਲੋ ਫੋਨ ਨੰਬਰ ਤਾਂ ਅਸੀਂ ਦੇਖ ਲੈਂਦੇ ਹਾਂ, ਫਿਰ ਫੋਨ ਵਿੱਚ ਜਿਹੜਾ ਬੰਦਾ ਟ੍ਰੇਨਡ ਹੁੰਦਾ ਫਿਰ ਉਹ ਫੋਨ ਉਹ 'ਚੋਂ ਕੱਢਦਾ ਲੈਂਦਾ, ਈਮੇਲ ਫੋਨ 'ਚੋਂ ਨਿਕਲ ਜਾਂਦੀ ਆ। ਫਿਰ ਗੱਲ ਹੈ ਵੀ ਥੋੜਾ ਜਿਹਾ ਉਹ ਨਾਲ ਵਰਕਆਊਟ ਕਰਨਾ ਪੈ ਜਾਂਦਾ। ਫਿਰ ਤੇ ਬਸ ਇਹੀ ਉਹ ਵੀ ਈਮੇਲ ਦਾ ਐਡਰੈਸ ਹੀ ਚਾਹੀਦਾ, ਜ਼ਰੂਰੀ ਨਹੀਂ ਵੀ ਉਹਨਾਂ ਦੀ ਈਮੇਲ ਤੋਂ ਹੀ ਕਰਨੀ ਆ, ਈਮੇਲ ਦਾ ਐਡਰੈਸ ਹੀ ਚਾਹੀਦਾ। ਹਾਂ, ਈਮੇਲ ਐਡਰੈਸ ਚਾਹੀਦਾ ਹੁੰਦਾ ਜੀ। ਉਹ ਈਮੇਲ, ਕਿਉਂਕਿ ਜਿੰਨਾ ਚਿਰ ਸਾਰੇ ਕਾਲਮ ਫਿਲ ਨਾ ਹੋਣ ਉਹਨਾਂ ਚਿਰ ਉਹ ਗੋ ਥਰੂ ਨਹੀਂ ਹੁੰਦੀ। ਜੀ ਜੀ ਜੀ, ਬਿਲਕੁਲ ਬਿਲਕੁਲ, ਧੰਨਵਾਦ। ਤੇ ਐਤਵਾਰ ਨੂੰ ਵੀ ਕਿਸੇ ਗੁਰੂ ਘਰ ਸਿਗਨੇਚਰ ਡਰਾਈਵ ਹੋ ਰਹੀ ਹੈ ਉਧਰ ਫ੍ਰਿਜਨੋ ਏਰੀਆ 'ਚ? ਐਤਵਾਰ ਫ੍ਰਿਜਨੋ ਏਰੀਏ 'ਚ ਐਤਵਾਰ ਦਾ ਮੈਨੂੰ ਥੋੜਾ ਕਨਫਰਮ ਨਹੀਂ ਹੈਗਾ। ਮੈਂ ਉੱਥੇ ਕੇ ਲਈ ਵੀ ਜਾ ਕੇ ਇੱਕ ਦਿਨ ਪਹਿਲਾਂ ਲਾ ਆਊਂਗਾ। ਆਪਣੇ ਉਹ ਜਿਹੜੇ QR ਕੋਡ ਹੁੰਦਾ, QR ਕੋਡ ਦੇ ਉੱਤੇ ਤੁਸੀਂ ਕੈਮਰੇ ਨਾਲ ਸਕੈਨ ਕਰਨਾ ਤੇ ਉਹ 2-3 ਗੁਰੂ ਘਰਾਂ 'ਚ ਫਿਰ ਕਿਸੇ ਵੀ ਵੇਲੇ ਜਾ ਕੇ ਤੁਸੀਂ ਆਪਦਾ ਆਪਣੇ ਆਪ ਨੂੰ ਜੇ ਕਰਨਾ ਚਾਹੁੰਦੇ ਵੀ ਸਾਨੂੰ ਪਤਾ ਨਹੀਂ ਇਨਫੋਰਮੇਸ਼ਨ ਦਾ, ਤੇ ਲੰਗਰ ਪਾਣੀ ਤਾਂ ਆਪਾਂ ਖਾਣ ਜਾਂਦੇ ਹੀ ਹਾਂ, ਤੇ ਉੱਥੇ ਨੋਟਿਸ ਬੋਰਡ ਲੱਗੇ ਹੁੰਦੇ, ਨੋਟਿਸ ਬੋਰਡ ਤੇ ਜਾ ਕੇ ਆਪਾਂ ਕਰ ਸਕਦੇ ਹੈਗੇ ਆ। ਠੀਕ ਹੈ ਜੀ, ਚਲੋ ਥੈਂਕ ਯੂ ਇੰਦਰਜੀਤ ਜੀ, ਬੜੀ ਮਿਹਰਬਾਨੀ, ਸ਼ੁਕਰੀਆ ਜੀ। ਥੈਂਕ ਯੂ ਜੀ, ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ। ਸੋ ਇਹਦੇ ਨਾਲ ਆਪਾਂ ਰਾਜਕਨਵੀਰ ਸਿੰਘ ਜੀ ਜਿੰਨੇ ਵੀ ਜਿਹੜੇ ਸਰੋਤੇ ਆ ਉਹਨਾਂ ਨੂੰ ਬੇਨਤੀ ਕਰਦੇ ਜਾਈਏ, SB 509 ਨੂੰ ਲੈ ਕੇ ਜਿਹੜੀ ਪਟੀਸ਼ਨ, ਜਿਹੜਾ ਬਿੱਲ ਆ ਉਹ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਉਹਨਾਂ ਦੇ ਡੈਸਕ ਤੇ ਪਿਆ ਆ। ਉਹ ਉਹਨੂੰ ਸਾਈਨ ਵੀ ਕਰ ਸਕਦੇ ਆ ਤੇ ਰਿਜੈਕਟ ਵੀ ਕਰ ਸਕਦੇ ਆ। ਵਿਰੋਧੀ ਤਾਕਤਾਂ ਨੇ ਬਹੁਤ ਜ਼ੋਰ ਲਾਇਆ ਆ, ਆਪਣੇ ਬੰਦੇ ਹਜੇ ਵੀ ਬਹੁਤ ਸਲੋ ਚੱਲ ਰਹੇ ਆ, ਪਰ ਕੁਝ ਕੁ ਗੁਰੂ ਘਰਾਂ ਵੱਲੋਂ ਆਪਾਂ ਨੂੰ ਸੁਨੇਹੇ ਆਏ ਆ। ਸਤਨਾਮ ਸਿੰਘ ਹੁਣੀ ਯੂਬਾ ਸਿਟੀ ਤੋਂ ਕਾਲ ਆਈ ਆ ਵੀ ਉੱਥੇ ਗੁਰਦੁਆਰਾ ਗੁਰੂ ਰਵਿਦਾਸ ਮਹਾਰਾਜ ਜੀ ਦਾ ਜੋ ਹੈਗਾ ਉੱਥੇ ਸਿਗਨੇਚਰ ਡਰਾਈਵ ਹੋਣੀ ਆ ਐਤਵਾਰ ਨੂੰ, ਤੇ ਭਾਈ ਅਵਤਾਰ ਸਿੰਘ ਉਹਨਾਂ ਦੀ ਜਿਹੜੀ ਬੁੱਕਸ ਆ ਉਹ ਵੀ ਅਵੇਲੇਬਲ ਹੋਣਗੀਆਂ। ਸੋ ਜਿਹੜੇ ਯੂਬਾ ਸਿਟੀ ਏਰੀਏ ਦੇ ਆ ਤੇ ਇਹ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ, ਉੱਥੇ ਜਾ ਕੇ ਤੁਸੀਂ ਜਿਹੜੇ ਆ ਉਹ ਸਾਈਨ ਕਰ ਸਕਦੇ ਆ, ਉਹ ਤੁਹਾਡੀ ਹੈਲਪ ਕਰ ਦੇਣਗੇ। ਇਸ ਤੋਂ ਬਿਨਾਂ ਬਰਾੜ ਸ਼ਾਹ ਗੁਰਦੁਆਰਾ ਸਾਹਿਬ ਦੇ ਵਿੱਚ ਜਸਪਾਲ ਸਿੰਘ ਹੁਣੀ ਪਿਛਲੇ ਦਿਨਾਂ 'ਚ ਵੀ ਉਹ ਕਹਿੰਦੇ ਵੀ ਮੈਂ ਤਾਂ ਬਹੁਤ ਸਾਈਨ ਕਰਵਾਏ ਆ, ਤੇ ਹੁਣ ਵੀ ਉਹ ਕਰਵਾਉਣਗੇ ਇਸ ਸੰਡੇ ਨੂੰ। ਫਰੀਮੌਂਟ ਗੁਰਦੁਆਰਾ ਸਾਹਿਬ 'ਚ ਵੀ ਡਰਾਈਵ ਚੱਲ ਰਹੀ ਹੈਗੀ ਆ ਇਸ ਐਤਵਾਰ ਨੂੰ। ਬੇਕਰਸਫੀਲਡ 'ਚ ਰਾਜਪਾਲ ਸਿੰਘ ਹੁਣੀ ਜੋ ਆ ਉਹ ਉੱਥੇ ਸਾਈਨ ਕਰਾਉਣਗੇ। ਹੋਰ ਵੀ ਜੇ ਕਿਸੇ ਗੁਰੂ ਘਰ ਦੇ ਉੱਤੋਂ ਕਿਸੇ ਨੇ ਕਰਵਾਉਣੇ ਹੋਏ ਤਾਂ ਜ਼ਰੂਰ ਸਾਨੂੰ ਪੰਜਾਬੀ ਰੇਡੀਓ USA 408-272-5200 ਤੇ ਕਾਲ ਕਰਕੇ ਦੱਸ ਦਿਓ, ਤਾਂ ਕਿ ਕਿਉਂਕਿ ਸੁਣਦੇ ਸਾਰੇ ਹੀ ਆ ਰੇਡੀਓ, ਫਿਰ ਉਹਨਾਂ ਨੂੰ ਪਤਾ ਲੱਗ ਜਾਂਦਾ, ਜਿਨ੍ਹਾਂ ਨੂੰ ਨਹੀਂ ਫਰੀਮੌਂਟ, ਸੈਨ ਹੋਜ਼ੇ,
ਉਸ ਤੋਂ ਇਲਾਵਾ ਸਟਾਕਟਨ, ਮੰਟੀਕਾ, ਲੈਥਰੋਪ, ਟ੍ਰੇਸੀ, ਯੂਬਾ ਸਿਟੀ, ਮਤਲਬ ਬੇਅੰਤ ਗੁਰੂ ਘਰ ਨੇ। ਉੱਥੋਂ ਲੈ ਕੇ ਤੁਸੀਂ ਬੇਕਰਫੀਲਡ ਤੋਂ ਲੈ ਕੇ ਤੇ ਉੱਥੇ ਤੱਕ, ਇੱਥੋਂ ਤੱਕ ਕਿ LA ਦੇ ਵਿੱਚ ਵੀ, LA ਤੋਂ ਵੀ ਕਾਲਾਂ ਆਈਆਂ ਸੀ। KCF ਵਾਲੇ ਤੇ ਹੋਰ ਲੈਂਕਰਸ਼ਾਇਰ ਵਾਲੇ ਦੱਸ ਰਹੇ ਸੀਗੇ ਵੀ ਅਸੀਂ ਵੀ ਕਰਵਾ ਰਹੇ ਹਾਂ। ਸੋ ਜੇ ਆਪਾਂ ਕਰਵਾ ਰਹੇ ਹਾਂ ਤਾਂ ਮੇਕ ਸ਼ੋਰ ਕਰੋ ਵੀ ਸਾਰੀ ਇਨਫੋਰਮੇਸ਼ਨ ਭਰ ਕੇ ਹੋਵੇ। ਇਹ ਨਾ ਹੋਵੇ ਵੀ ਉਹ ਬਾਊਂਸ ਹੋ ਜਾਂਦਾ ਹੋਵੇ, ਵੀ ਉੱਥੇ ਪਹੁੰਚ ਨਾ ਰਹੀ ਜਾਂਦੀ ਹੋਵੇ। ਸੋ ਇਨਫੋਰਮੇਸ਼ਨ ਕਰੈਕਟ ਭਰ ਕੇ ਤੇ ਜਿਹੜੀ ਉਹ ਘੱਲੀ ਜਾਵੇ, ਤਾਂ ਜੋ ਆਪਾਂ ਇਹਨਾਂ ਨੰਬਰਾਂ ਨੂੰ ਜਿਹੜਾ ਉਹ ਅੱਗੇ ਤੋਂ ਅੱਗੇ ਜਿਹੜਾ ਉਹ ਵਧਾ ਸਕੀਏ। ਸੋ ਇਹ ਜ਼ਰੂਰੀ ਹੈ। SB 509 ਬਿੱਲ ਨੂੰ ਲੈ ਕੇ ਤਾਂ ਹੀ ਜਿੱਤ ਹੋਣੀ ਆ, ਕਿਉਂਕਿ ਪ੍ਰੋਪੇਗੈਂਡਾ ਮਸ਼ੀਨਾਂ ਜਿਹੜੀਆਂ ਉਲਟ ਚੱਲਦੀਆਂ ਆ, ਉਹਨਾਂ ਦਾ ਤਾਂ ਕੰਮ ਹੀ ਇਹ ਆ ਵੀ ਕਿਸ ਤਰੀਕੇ ਦੇ ਨਾਲ ਇਸ ਤੇ ਉਲਟ ਪ੍ਰਚਾਰ ਜਿਹੜਾ ਉਹ ਕੀਤਾ ਜਾਵੇ। ਤੇ ਉਹ ਤਾਂ ਟਵੀਟ ਤੇ ਟਵੀਟ ਜਿਹੜਾ ਉਹ ਛੱਡ ਰਹੇ ਆ ਪੂਰੀ ਇਨਫੋਰਮੇਸ਼ਨਾਂ ਦੇ, ਗਲਤ ਇਨਫੋਰਮੇਸ਼ਨਾਂ ਦੇ ਨਾਲ। ਤੇ ਆਪਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਭਾਈ ਵੱਧ ਤੋਂ ਵੱਧ ਈਮੇਲਾਂ, ਚਿੱਠੀਆਂ, ਜਿਨ੍ਹਾਂ ਦੀ ਈਮੇਲ ਨਹੀਂ ਵੀ ਹੈਗੀ ਨਾ, ਜਿੱਦਾਂ ਆਪਾਂ ਉਦੋਂ ਵੀ ਕਿਹਾ ਆ, ਕੱਲ ਵੀ ਦੱਸਦੇ ਸੀਗੇ, ਚਿੱਠੀ ਤਿਆਰ ਕਰ ਲਓ ਇੱਕ, ਉਹਨੂੰ ਸਾਈਨ ਕਰਕੇ ਤੇ ਇੱਕ ਲੈਟਰ ਦੇ ਵਿੱਚ ਪਾ ਕੇ ਜਿਹੜਾ ਉਹ ਘੱਲ ਦਿਓ, ਤਾਂ ਜੋ ਆਪਾਂ ਉੱਥੇ ਗਵਰਨਰ ਦੇ ਆਫਿਸ ਤੱਕ ਉਸ ਨੂੰ ਪਹੁੰਚਾ ਸਕੀਏ। ਇੱਕ ਜਿਹੜੇ ਹਰਜੋਤ ਸਿੰਘ ਜੀ ਬ੍ਰੇਕਿੰਗ ਨਿਊਜ਼ ਆ ਰਹੀ ਆ, ਟਰੰਪ ਹੁਣਾਂ ਨੇ ਕਿਹਾ ਵੀ ਉਹ ਤੇ ਜਿਹੜੇ ਸ਼ੀ ਜਿਨਪਿੰਗ ਆ ਸਾਊਥ ਕੋਰੀਆ ਦੇ ਵਿੱਚ ਮੁਲਾਕਾਤ ਕਰਨ ਜਾ ਰਹੇ ਆ, ਤੇ ਨਾਲ ਹੀ ਟਰੰਪ ਹੁਣਾਂ ਨੇ ਕਿਹਾ ਵੀ ਉਹ ਚਾਈਨਾ ਦੇ ਵਿੱਚ ਵੀ ਜਿਹੜੇ ਉਹ ਜਾਣਗੇ। ਸੋ ਇਹ ਲੇਟੈਸਟ ਜਿਹੜੀ ਆ ਉਹ ਨਿਊਜ਼ ਇਸ ਦੇ ਵਿੱਚ ਆ ਰਹੀ ਹੈਗੀ ਆ। ਸੋ ਜਿਹੜੇ ਆ ਸਾਊਥ ਕੋਰੀਆ ਦੇ ਵਿੱਚ ਮੈਨੂੰ ਲੱਗਦਾ ਮੁਲਾਕਾਤ ਚਾਈਨਾ ਵਾਲਿਆਂ ਦੇ ਨਾਲ ਕਰਨੀ ਹੈ। ਸਾਊਥ ਕੋਰੀਆ ਵਾਲਿਆਂ ਨੂੰ ਮੈਨੂੰ ਲੱਗਦਾ ਹੁਣ ਮਨਾਉਣ ਵੀ ਜਾਣਾ ਪੈਣਾ। ਜੋ ਇਹਨਾਂ ਨੇ ਕਰਤੂਤ ਇੱਥੇ ਕਰਤੀ, ਉਹਨਾਂ ਦੇ ਬੰਦੇ ਚੱਕ ਕੇ ਜਿਹੜੇ ਆ ਹੱਥਕੜੀਆਂ ਲਾ ਕੇ, ਤੇ ਜੋ ਹੋਇਆ ਆ ਉਸ ਦਾ ਬੁਰਾ ਜਿਹੜਾ ਉਹ ਮਨਾਈ ਬੈਠੇ ਆ। ਤੇ ਹੁਣ ਮੈਨੂੰ ਲੱਗਦਾ ਉਹਨਾਂ ਨੂੰ ਮਨਾਉਣਾ ਵੀ ਪੈਣਾ ਵੀ ਭਾਈ ਜਿਹੜੀ ਤੁਸੀਂ ਕਰਨੀ ਸੀਗੀ ਇਨਵੈਸਟਮੈਂਟ ਬਿਲੀਅਨਸ ਆਫ ਡਾਲਰ ਦੀ, ਵੀ ਉਹ ਇੱਥੇ ਅਮਰੀਕਾ ਦੇ ਵਿੱਚ ਆ ਜਾਵੇ, ਅਦਰਵਾਈਜ਼ ਕੰਮ ਖਰਾਬ ਹੋਊਗਾ। ਹੰਡਾਈ ਤੇ LG ਵਾਲਿਆਂ ਦੇ ਦੁਆਰਾ ਇੱਥੇ ਕੀਤੀ ਜਾਣੀ ਸੀ, ਤੇ ਹੁਣ ਸ਼ੀ ਜਿਨਪਿੰਗ ਦੇ ਨਾਲ ਮੁਲਾਕਾਤ ਹੋਊਗੀ। ਟ੍ਰੇਡ ਦਾ ਮਸਲਾ ਚਾਈਨਾ ਦੇ ਨਾਲ ਵੀ ਜਿਹੜਾ ਆਪਾਂ ਨੂੰ ਪਤਾ ਹੀ ਹੈ ਵੀ ਕਿਸ ਤਰੀਕੇ ਦਾ ਚੱਲ ਹੀ ਰਿਹਾ ਆ। ਸੋ ਚਾਈਨਾ ਦੇ ਵਿੱਚ ਜਾਣਗੇ ਵੀ ਟਰੰਪ ਹੁਣੀ, ਤੇ ਉਹ ਇਸ ਦੇ ਵਿੱਚ ਮੁਲਾਕਾਤ ਵੀ ਕਰਨਗੇ। ਟਿਕਟੌਕ ਦੇ ਅਪਰੂਵਲ ਨੂੰ ਲੈ ਕੇ ਕਹਿੰਦੇ ਵੀ ਉਹ ਐਪਰੀਸ਼ੀਏਟ ਕਰਦੇ ਵੀ ਟਿਕਟੌਕ ਦਾ ਜਿਹੜਾ ਅਪਰੂਵਲ ਆ ਉਹ ਹੋ ਜਾਵੇ, ਤੇ ਕਹਿੰਦੇ ਵੀ ਚਾਈਨਾ 'ਚ ਜਿਹੜਾ ਸ਼ੀ ਆ ਉਹ ਹੈਪੀ ਹੋਊਗਾ ਇਹਨਾਂ ਨੈਗੋਸ਼ੀਏਸ਼ਨਸ ਦੇ ਵਿੱਚ ਗੱਲਬਾਤ ਕਰਦੇ ਹੋਏ। ਉਧਰ ਇੱਕ ਖਬਰ ਇਹ ਆ ਰਹੀ ਆ, ਜਿਹੜਾ $15 ਬਿਲੀਅਨ ਦਾ ਡੈਫਾਮੇਸ਼ਨ, ਮਾਨਹਾਨੀ ਦਾ ਜਿਹੜਾ ਕੇਸ ਨਿਊਯਾਰਕ ਟਾਈਮਸ ਦੇ ਉਲਟ ਟਰੰਪ ਹੁਣਾਂ ਨੇ ਪਾਇਆ ਸੀ, ਫਲੋਰੀਡਾ ਦੇ ਵਿੱਚ ਇੱਕ ਫੈਡਰਲ ਜੱਜ ਨੇ ਚੱਕ ਕੇ ਬਾਹਰ ਮਾਰਿਆ, ਟੌਸ ਕਰ ਦਿੱਤਾ। ਕਹਿੰਦੇ ਵੀ ਇਹ ਕੋਈ ਇਸ ਦੇ ਵਿੱਚ ਗੱਲ ਬਣਦੀ ਨਹੀਂ ਹੈਗੀ। ਜੀ, ਤੇ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤ ਆ। ਬਾਕੀ ਜਿਹੜੀਆਂ ਸ਼ਾਮ ਨੂੰ ਅਪਡੇਟ ਕੈਲੀਫੋਰਨੀਆ 'ਚ ਕੀ ਵਾਪਰਦਾ ਹੈ, ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਵੀ ਕਿਸ ਤਰ੍ਹਾਂ ਇੱਕ ਫਰੀਮੌਂਟ 'ਚ ਇੰਡੀਅਨ ਮੂਲ ਦੇ ਬੰਦੇ ਨੇ ਚਾਕੂਆਂ ਨਾਲ ਮਾਰ ਕੇ ਬੰਦਾ ਮਾਰ ਦਿੱਤਾ, ਉਹ ਅਰੈਸਟ ਹੋਇਆ। ਉਹ ਸ਼ਾਮ ਨੂੰ ਜਿਹੜੀਆਂ ਖਬਰਾਂ ਹੋਣਗੀਆਂ ਉਹ 'ਚ ਆਪਾਂ ਤੁਹਾਡੇ ਨਾਲ ਡਿਟੇਲ 'ਚ ਡਿਸਕਸ ਕਰਾਂਗੇ। ਸੋ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਰਮਵੀਰ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸਹਿਤ ਕੀ ਜਾਈ। ਸਤਿ ਸ੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।